ਤੇ ਲੋਕਾਂ ਨੇ ਇਤਬਾਰ ਕੀਤਾ ਕਿਉਂਕਿ ਗੁਟਕਾ ਸਾਹਿਬ ਹੱਥ 'ਚ ਫੜ ਕੇ ਸਹੁੰ ਖਾਧੀ ਸੀ। ਅੱਜ ਮੈਨੂੰ ਇਹ ਦੱਸ ਦੇਣ, ਇਹ ਸਾਰੇ ਵਾਅਦਿਆਂ 'ਚੋਂ ਇੱਕ ਸਿੰਗਲ ਵਾਅਦਾ ਜਿਹਦੇ ਤੇ ਸਰਕਾਰ ਖਰੀ ਉਤਰੀ ਹੋਵੇ ਲੋਕਾਂ ਦੀਆਂ ਉਮੀਦਾਂ ਤੇ। ਸਰਕਾਰ ਹਰ ਫਰੰਟ ਤੇ ਫੇਲ ਹੋਈ ਹੈ। ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ। 31,000 ਕਰੋੜ ਰੁਪਈਆ ਜਿਹੜਾ ਇਹਨਾਂ ਦਾ ਡਿਫਾਲਟਰ ਸੀਗੇ ਇਹ ਪੰਜਾਬ ਸਰਕਾਰ। ਮੈਨੂੰ ਇੱਕ ਗੱਲ ਦੱਸੋ, ਵਿਰਾਸਤ ਦੇ ਵਿੱਚ ਸਾਨੂੰ ਇੰਨਾ ਕਰਜ਼ਾ ਜਦੋਂ ਕੋਈ ਦੇ ਕੇ ਜਾਊਗਾ ਵੀ ਪੱਲੇ ਨਹੀਂ ਧੇਲਾ ਤੇ ਕਰਦੀ ਮੇਲਾ ਮੇਲਾ, ਜਦੋਂ ਅਸੀਂ ਹੈਰਾਨ ਹੀ ਹੋ ਗਏ ਤੁਹਾਡੀ ਇਹ ਗੱਲ ਵੇਖ ਕੇ ਵੀ 31,000 ਕਰੋੜ ਰੁਪਏ ਤੁਸੀਂ ਪੰਜਾਬ ਸਰਕਾਰ ਦੇ ਖਾਤੇ 'ਚ ਪਵਾਤਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ ਤੇ ਮੈਂ ਹਾਂ ਗੁਰਿਕਬਾਲ ਸਿੰਘ। ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਵੱਖ-ਵੱਖ ਸਮਾਜਿਕ ਤੇ ਰਾਜਨੀਤਿਕ ਵਿਸ਼ਿਆਂ ਉੱਪਰ ਵਿਚਾਰ ਚਰਚਾ ਕਰਦੇ ਰਹਿੰਦੇ ਹਾਂ ਤੇ ਅੱਜ ਵੀ ਅਸੀਂ ਇਸੇ ਤਰ੍ਹਾਂ ਦੀ ਇੱਕ ਚਰਚਾ ਲੈ ਕੇ ਆਏ ਹਾਂ ਜਿਹਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਪੰਜਾਬ ਸਰਕਾਰ ਵੱਲੋਂ ਜਿਸ ਤਰ੍ਹਾਂ ਦੇ ਕੰਮ ਇਸ ਕਰੋਨਾ ਵਾਇਰਸ ਦੀ ਮਹਾਮਾਰੀ ਦੌਰਾਨ ਕੀਤੇ ਗਏ ਆ ਤੇ ਵਿਰੋਧੀ ਪਾਰਟੀਆਂ ਵੱਲੋਂ ਕਿਸ ਤਰ੍ਹਾਂ ਦੇ ਸਵਾਲ ਆ ਜਿਹੜੇ ਇਸ ਸਰਕਾਰ ਉੱਪਰ ਚੁੱਕੇ ਜਾ ਰਹੇ ਨੇ। ਸੋ ਇਸ ਪੂਰੀ ਗੱਲਬਾਤ ਲਈ ਸਾਡੇ ਨਾਲ ਮੌਜੂਦ ਨੇ ਕਾਂਗਰਸ ਤੋਂ ਅਰੁਣ ਜੀਤਮਲ ਜੀ, ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਅਰਬਨ ਬਠਿੰਡਾ ਤੋਂ, ਤੇ ਨਾਲ ਹੀ ਨਾਲ ਸ਼੍ਰੋਮਣੀ ਅਕਾਲੀ ਦਲ ਤੋਂ ਸਾਡੇ ਨਾਲ ਮੌਜੂਦ ਨੇ ਪਰਮਬੰਸ ਸਿੰਘ ਰੋਮਾਣਾ ਸਾਹਿਬ ਜੋ ਕਿ ਸਪੋਕਸਮੈਨ ਨੇ ਸ਼੍ਰੋਮਣੀ ਅਕਾਲੀ ਦਲ ਦੇ। ਸਵਾਗਤ ਹੈ ਜੀ ਤੁਹਾਡਾ ਇੰਡੋਜ਼ ਟੀਵੀ ਉੱਪਰ, ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਸਾਨੂੰ ਸਮਾਂ ਦਿੱਤਾ। ਥੈਂਕ ਯੂ ਜੀ। ਰੋਮਾਣਾ ਸਾਹਿਬ, ਪਹਿਲਾਂ ਮੈਂ ਤੁਹਾਡੇ ਕੋਲੇ ਆਉਣਾ ਚਾਹੂੰਗਾ ਜੀ। ਪੰਜਾਬ ਸਰਕਾਰ ਨੂੰ 3 ਸਾਲ ਹੋ ਗਏ ਆਪਣਾ ਕਾਰਜਕਾਲ ਸੰਭਾਲਿਆ ਹੋਇਆ ਜਦੋਂ ਤੋਂ ਅਕਾਲੀ ਦਲ ਦੀ ਸਰਕਾਰ ਗਈ ਆ। ਉਸ ਤੋਂ ਬਾਅਦ ਲਗਾਤਾਰ ਜਿਹੜੇ ਸਰਕਾਰ ਉੱਪਰ ਸਵਾਲ ਚੁੱਕੇ ਜਾ ਰਹੇ ਆ ਕਿ ਪੂਰੇ ਤਰੀਕੇ ਨਾਲ ਜਿਹੜਾ ਉਹਨਾਂ ਵੱਲੋਂ ਲੋਕਾਂ ਦੀ ਸਾਰ ਨਹੀਂ ਲਈ ਜਾ ਰਹੀ, ਜਾਂ ਇਸ ਤਰ੍ਹਾਂ ਦੇ ਸਵਾਲ ਆ ਜਿਹੜੇ ਤੁਹਾਡੇ ਵੱਲੋਂ ਵੀ ਚੁੱਕੇ ਜਾਂਦੇ ਆ ਤੇ ਹੋਰ ਜਿਹੜੇ ਵਿਰੋਧੀ ਨੇ ਉਹਨਾਂ ਵੱਲੋਂ ਵੀ ਚੁੱਕੇ ਜਾਂਦੇ ਆ। ਸੋ ਜਿਹੜੀ ਇਹ ਸਿਚੁਏਸ਼ਨ ਬਣੀ ਹੋਈ ਆ, ਜਿਹੜੇ ਹਾਲਾਤ ਕਰੋਨਾ ਵਾਇਰਸ ਕਰਕੇ ਬਣੇ ਹੋਏ ਆ, ਕੀ ਤੁਸੀਂ ਸਮਝਦੇ ਹੋ ਕਿ ਸਰਕਾਰ ਜਿਹੜਾ ਇਸ ਸਮੇਂ ਪੂਰੀ ਤਰ੍ਹਾਂ ਨਾਲ ਕਾਮਯਾਬ ਰਹੀ ਹੈ ਇਸ ਵਾਇਰਸ ਦੇ ਦੌਰਾਨ ਲੋਕਾਂ ਨੂੰ ਸਹੀ ਸਹਾਇਤਾ ਪਹੁੰਚਾਉਣ ਦੇ ਵਿੱਚ ਤੇ ਲੋਕਾਂ ਦੀ ਜਿਹੜੀ ਬਾਂਹ ਫੜਨ ਦੇ ਵਿੱਚ ਕਿੱਥੋਂ ਤੱਕ ਕਾਮਯਾਬ ਰਹੀ ਹੈ? ਕੀ ਕਹਿਣਾ ਚਾਹੋਗੇ ਜੀ? ਬਰਾੜ ਸਾਹਿਬ, ਸਭ ਤੋਂ ਪਹਿਲਾਂ ਤਾਂ ਜਿੰਨੇ ਤੁਹਾਡੇ ਦਰਸ਼ਕ ਹੈ ਮੈਂ ਸਾਰਿਆਂ ਨੂੰ ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਆਸ ਵੀ ਕਰਦਾ ਕਿ ਗੁਰੂ ਮਹਾਰਾਜ ਦੀ ਮਿਹਰ ਕਿਰਪਾ ਰਹੀ ਹੋਵੇ ਸਾਰਿਆਂ ਤੇ, ਸੁਖ ਸ਼ਾਂਤੀ ਨਾਲ ਹੋਣ ਸਾਡੇ ਭਰਾ ਜਿਹੜੇ ਆਸਟ੍ਰੇਲੀਆ 'ਚ ਬੈਠੇ ਹੈ। ਜਿਹੜਾ ਤੁਸੀਂ ਸਵਾਲ ਪੁੱਛਿਆ ਮੈਨੂੰ, ਦੇਖੋ ਇਹ ਸਵਾਲ ਜੇ ਸਭ ਕੁਝ ਠੀਕ ਠਾਕ ਹੁੰਦਾ ਬਰਾੜ ਸਾਹਿਬ ਤਾਂ ਸ਼ਾਇਦ ਤੁਹਾਨੂੰ ਇਹ ਸਵਾਲ ਪੁੱਛਣ ਦੀ ਲੋੜ ਨਾ ਪੈਂਦੀ ਜੀ। ਹੁਣ ਮੈਂ ਇਹ ਨਹੀਂ ਸਮਝ ਸਕਿਆ, ਤੁਸੀਂ ਮੈਨੂੰ 3.5 ਸਾਲ ਦੀ ਪੁੱਛ ਰਹੇ ਹੋ ਸਰਕਾਰ ਦੀ ਕਾਰਗੁਜ਼ਾਰੀ ਬਾਰੇ ਕਿ ਸਿਰਫ ਇਸ ਕੋਵਿਡ ਦੇ ਜਿਹੜੇ ਦੌਰ 'ਚ, ਮਹਾਮਾਰੀ ਦੇ ਦੌਰ 'ਚ ਆਪਾਂ ਪਿਛਲੇ 1.5-2 ਮਹੀਨਿਆਂ 'ਚੋਂ ਲੰਘ ਰਹੇ ਹਾਂ ਉਹਦੇ ਬਾਰੇ ਸਪੈਸੀਫਿਕਲੀ ਪੁੱਛਿਆ ਜੀ? ਦੇਖੋ, ਸਵਾਲ 3.5 ਸਾਲਾਂ ਤੋਂ ਹੀ ਚੁੱਕੇ ਜਾ ਰਹੇ ਆ। ਜਦੋਂ ਤੋਂ ਸਰਕਾਰ ਹੋਂਦ ਵਿੱਚ ਆਈ ਆ, ਲੋਕਾਂ ਨੂੰ ਬਹੁਤ ਸਾਰੀਆਂ ਉਮੀਦਾਂ ਸੀ, ਬਹੁਤ ਸਾਰੇ ਵਾਅਦੇ ਸਰਕਾਰ ਵੱਲੋਂ ਕੀਤੇ ਗਏ ਸੀ ਤੇ ਜਿਹੜੇ ਹਾਲਾਤ ਆ ਹੁਣ ਉਸ ਤੋਂ ਵੀ ਬੱਤਰ ਹੋਏ ਆ ਜੀ। ਭਾਈ ਜੀ, ਮੈਂ ਫਿਰ 3.5 ਸਾਲ ਵਾਲੀ ਗੱਲ ਤੋਂ ਹੀ ਸ਼ੁਰੂ ਕਰੂੰ। ਮੈਂ ਸਭ ਤੋਂ ਪਹਿਲਾਂ ਤਾਂ ਆਹ ਫੋਟੋਗ੍ਰਾਫ ਦਿਖਾ ਕੇ ਸ਼ੁਰੂ ਕਰਨੀ ਚਾਹਣਾ ਹੈ ਕਿ ਹਰ ਪੰਜਾਬੀ ਨੂੰ ਦੁਨੀਆ ਭਰ 'ਚ ਜਿੱਥੇ ਵੀ ਹੈ ਇਹ ਫੋਟੋ ਯਾਦ ਹੋਣੀ ਹੈ ਕਿ ਕੈਪਟਨ ਸਾਹਿਬ ਨੇ ਗੁਟਕਾ ਸਾਹਿਬ ਹੱਥ 'ਚ ਫੜ ਕੇ ਸ੍ਰੀ ਦਮਦਮਾ ਸਾਹਿਬ ਵੱਲ ਨੂੰ ਮੂੰਹ ਕਰਕੇ ਦਸਮ ਪਿਤਾ ਦੇ ਚਰਨਾਂ ਦੀ ਸਹੁੰ ਖਾਧੀ ਸੀ ਕਿ ਮੈਂ 4 ਹਫ਼ਤਿਆਂ 'ਚ ਨਸ਼ਾ ਖਤਮ ਕਰ ਦੂੰਗਾ। ਪੰਜਾਬ ਦੀ ਕਿਸਾਨੀ ਦਾ ਪੂਰਨ ਕਰਜ਼ਾ ਅਸੀਂ 90,000 ਕਰੋੜ ਰੁਪਇਆ ਕਰਜ਼ਾ ਸੀ ਉਹ ਮਾਫ ਕਰਾਂਗੇ। ਹਰ ਘਰ ਦੇ ਵਿੱਚ ਨੌਕਰੀ ਦੇਵਾਂਗੇ। ਇੱਕ ਨਾਰਾ ਦਿੱਤਾ ਸੀ ਕੈਪਟਨ ਨੇ, ਸਹੁੰ ਚੱਕੀ, ਘਰ ਘਰ ਨੌਕਰੀ ਪੱਕੀ। 51,000 ਰੁਪਇਆ ਸ਼ਗਨ ਦੇਵਾਂਗੇ, 2500 ਰੁਪਇਆ ਪੈਨਸ਼ਨ ਦੇਵਾਂਗੇ। ਅਨੇਕਾਂ ਵਾਅਦੇ ਕਰਕੇ ਤੇ ਲੋਕਾਂ ਨੇ ਇਤਬਾਰ ਕੀਤਾ ਕਿਉਂਕਿ ਗੁਟਕਾ ਸਾਹਿਬ ਹੱਥ 'ਚ ਫੜ ਕੇ ਸਹੁੰ ਖਾਧੀ ਸੀ। ਅੱਜ ਮੈਨੂੰ ਇਹ ਦੱਸ ਦੇਣ, ਇਹ ਸਾਰੇ ਵਾਅਦਿਆਂ 'ਚੋਂ ਇੱਕ ਸਿੰਗਲ ਵਾਅਦਾ ਜਿਹਦੇ ਤੇ ਸਰਕਾਰ ਖਰੀ ਉਤਰੀ ਹੋਵੇ ਲੋਕਾਂ ਦੀਆਂ ਉਮੀਦਾਂ ਤੇ। ਸਰਕਾਰ ਹਰ ਫਰੰਟ ਤੇ ਫੇਲ ਹੋਈ ਹੈ। ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ। ਦੇਖੋ, ਮੈਂ ਅੰਕੜਿਆਂ ਤੇ ਗੱਲ ਕਰੂੰਗਾ। ਜੇ ਤੁਸੀਂ ਦੇਖੋ, ਅੱਜ ਹੁਣ ਆਪਾਂ ਜੇ ਕੋਵਿਡ ਦੀ ਗੱਲ ਕਰ ਲਈਏ, ਚਲੋ ਇੱਕ ਮੈਂ ਜਨਰਲ ਹਾਲਾਤ ਪੰਜਾਬ ਦੇ ਤੁਹਾਨੂੰ ਦੱਸੇ, ਕਿਸਾਨ ਖੁਦਕੁਸ਼ੀਆਂ ਵੱਧਦੀਆਂ ਜਾ ਰਹੀਆਂ। ਕਾਰਨ ਕੀ ਹੈ ਕਿ ਆਪਾਂ ਇੱਕ ਐਡਾ ਵੱਡਾ ਪ੍ਰੋਮਿਸ ਲੋਕਾਂ ਨੂੰ ਕੀਤਾ, ਲੋਕਾਂ ਨੇ ਇਤਬਾਰ ਕਰਕੇ। ਇੱਕ ਛੋਟੀ ਜੀ ਗੱਲ ਤੁਹਾਨੂੰ ਦੱਸਣੀ ਚਾਹਣਾ, ਲੋਕਾਂ ਨੇ ਇਤਬਾਰ ਕਰਕੇ ਜਿਹੜਾ ਬੈਂਕਾਂ 'ਚ ਕਰਜ਼ਾ ਸੀ ਉਹਨੂੰ ਉਤਾਰਨਾ ਬੰਦ ਕਰਤਾ ਕਿ ਕੈਪਟਨ ਸਾਹਿਬ ਨੇ ਲਿਖਤੀ ਸਾਨੂੰ ਦਿੱਤਾ ਕਿ ਜਿੱਦੇ ਮੈਂ ਸਹੁੰ ਚੱਕ ਲਈ ਤੁਹਾਡੇ ਕਰਜ਼ੇ ਤੇ ਲੀਕ ਮਾਰ ਦੂੰਗਾ। ਉਹ ਵੀਡੀਓ ਸਾਰਿਆਂ ਨੇ ਦੇਖੀਆਂ ਹੋਣੀਆਂ। ਜਦੋਂ ਕਰਜ਼ਾ ਉਤਾਰਿਆ ਨਹੀਂ, ਸਾਰੇ ਅਕਾਊਂਟਸ NPA ਹੋ ਗਏ। ਕਿਸਾਨਾਂ ਨੂੰ ਬੈਂਕ ਤੋਂ ਸਸਤੇ ਰੇਟ ਤੇ ਜਿਹੜਾ ਕਰਜ਼ਾ ਮਿਲਦਾ ਸੀ ਉਹ ਲੈਣ ਤੇ ਉਹ ਇਨਐਲੀਜੀਬਲ ਹੋ ਗਏ ਤੇ ਫਿਰ ਇਹਨਾਂ ਨੂੰ ਡੈਟ ਟ੍ਰੈਪ ਦੇ ਵਿੱਚ ਧੱਕਦਾ। ਵੱਧ ਰੇਟ ਤੇ
ਵੱਧ ਇੰਟਰਸਟ ਤੇ ਪ੍ਰਾਈਵੇਟ ਮਨੀ ਲੈਂਡਰਸ ਕੋਲੋਂ ਇਹਨਾਂ ਨੂੰ ਕਰਜ਼ਾ ਲੈਣਾ ਪਿਆ। ਜੀ ਅਰੁਣ ਜੀ ਕੀ ਕਹਿਣਾ ਚਾਹੋਗੇ ਜਿਹੜੇ ਇਲਜ਼ਾਮ ਰੋਮਾਣਾ ਸਾਹਿਬ ਵੱਲੋਂ ਲਗਾਏ ਗਏ ਤੁਹਾਡੇ ਉੱਪਰ, ਜਿਸ ਤਰ੍ਹਾਂ ਦੇ ਉਹਨਾਂ ਨੇ ਸਵਾਲ ਚੱਕੇ ਆ ਸਰਕਾਰ ਦੇ ਉੱਪਰ, ਸਰਕਾਰ ਦੀ ਕਾਰਗੁਜ਼ਾਰੀ ਦੇ ਉੱਪਰ ਉਹਨਾਂ ਨੇ ਸਵਾਲ ਚੁੱਕੇ ਆ, ਕੀ ਕਹਿਣਾ ਚਾਹੋਗੇ ਜੀ? ਸਰ ਸਭ ਤੋਂ ਪਹਿਲੇ ਤਾਂ ਸਾਰੇ ਦਰਸ਼ਕਾਂ ਨੂੰ ਮੈਂ ਫਤਿਹ ਅਰਜ਼ ਕਰਦਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਭਾਜੀ ਇੱਕ ਜਦੋਂ ਕੱਲ ਮੈਨੂੰ ਕਾਲ ਆਇਆ ਤੇ ਉਹਨਾਂ ਨੇ ਮੇਰੇ ਤੋਂ ਸਿਰਫ ਇਹੀ ਗੱਲ ਕਹੀ ਸੀ ਵੀ ਅਸੀਂ ਕੋਵਿਡ ਦੇ ਉੱਤੇ ਕੁਐਸਚਨ ਪੁੱਟ ਕਰਨੇ ਆ, ਕਿਉਂਕਿ ਮੈਂ ਕੋਈ ਆਥੋਰਾਈਜ਼ਡ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਬੁਲਾਰਾ ਨਹੀਂ, ਬੰਟੀ ਜੀ ਤਾਂ ਬਹੁਤ ਵੱਡੇ ਬੁਲਾਰੇ ਨੇ, ਪਰ ਫਿਰ ਵੀ ਮੈਂ ਕੋਸ਼ਿਸ਼ ਕਰਾਂਗਾ ਕਿਉਂਕਿ ਜਦੋਂ ਆਪਾਂ ਸ਼ਾਮਲ ਹੋਏ ਆ ਤੇ ਕਿਉਂਕਿ ਮੈਂ ਸੱਚ ਤੇ ਹੱਕ ਦੀ ਗੱਲ ਕਰਨ ਦੇ ਤੇ ਵਿਸ਼ਵਾਸ ਰੱਖਦਾ, ਮੈਂ ਜ਼ਰੂਰ ਗੱਲ ਕਰੂੰਗਾ। ਰੋਮਾਣਾ ਸਾਹਿਬ ਨੇ ਇੱਕ ਗੱਲ ਬਹੁਤ ਵਧੀਆ ਕਹੀ ਹੈ ਵੀ ਕੈਪਟਨ ਸਾਹਿਬ ਨੇ ਗੁਟਕਾ ਸਾਹਿਬ ਦੀ ਸਹੁੰ ਖਾਧੀ ਸੀ। ਸਹੁੰ ਖਾਣ ਦਾ ਮਤਲਬ ਇਹ ਹੁੰਦਾ ਵੀ ਉਹ ਮਨ ਤੋਂ ਆਪਣੇ ਵਚਨ ਤੋਂ ਇਹ ਚੀਜ਼ ਨੂੰ ਕਰਨਾ ਚਾਹੁੰਦੇ ਆ। ਉਹਨਾਂ ਨੇ ਕਿਹਾ ਸੀ ਮੈਂ ਲੱਕ ਤੋੜੂੰਗਾ। ਭਾਜੀ ਵੇਖੋ ਆਪਣੀ ਆਪਣੀ ਦ੍ਰਿਸ਼ਟੀ ਹੁੰਦੀ ਹੈ। ਮੇਰੀ ਨਿਗਾਹ ਦੇ ਵਿੱਚ ਜਾਂ ਪੰਜਾਬ ਦੇ ਆਮ ਬੰਦੇ ਦੀ ਨਿਗਾਹ ਦੇ ਵਿੱਚ ਜਿਹੜੇ ਨਸ਼ਾ ਤਸਕਰ ਸੀਗੇ ਉਹਨਾਂ ਦਾ ਲੱਕ ਬਿਲਕੁਲ ਟੁੱਟਿਆ। ਰੋਮਾਣਾ ਸਾਹਿਬ ਵੀ ਇਹਦੇ ਨਾਲ ਸਹਿਮਤ ਹੋਣਗੇ। ਮੈਂ ਕਦੀ ਵੀ ਜ਼ਿੰਦਗੀ ਦੇ ਵਿੱਚ ਪੋਲੀਟੀਕਲ ਪਾਰਟੀ ਦੇ ਸਿਸਟਮ ਨਾਲ ਨਹੀਂ ਬੋਲਦਾ, ਮੈਂ ਹੱਕ ਤੇ ਸੱਚ ਦੀ ਹੀ ਗੱਲ ਕਰਦਾ। ਮੈਨੂੰ ਪਤਾ ਰੋਮਾਣਾ ਸਾਹਿਬ ਵੀ ਬਹੁਤ ਸਿਆਣੇ ਬੰਦੇ ਹੈ। ਦੂਜਾ ਸਰ ਇਹਨਾਂ ਨੇ ਕਰਜ਼ੇ ਦੀ ਗੱਲ ਕੀਤੀ। ਸਰ ਤੁਸੀਂ ਹੈਰਾਨ ਹੋ ਜਾਓਗੇ 2017 ਦੀ ਜਦੋਂ ਇਲੈਕਸ਼ਨ ਹੋ ਗਈ, ਵੋਟਾਂ ਦੀ ਗਿਣਤੀ ਤੋਂ ਇੱਕ ਦਿਨ ਪਹਿਲੇ 31,000 ਕਰੋੜ ਰੁਪਈਆ ਜਿਹੜਾ ਇਹਨਾਂ ਦਾ ਡਿਫਾਲਟਰ ਸੀਗੇ ਇਹ ਪੰਜਾਬ ਸਰਕਾਰ, ਜਦ ਕਿ ਸੈਂਟਰ ਗਵਰਨਮੈਂਟ ਸਾਨੂੰ ਕਹਿੰਦੀ ਸੀ ਵੀ ਸਾਡੇ ਨਾਲ ਬਹਿ ਕੇ ਤੇ ਇਹ ਸੈਟਲਮੈਂਟ ਕਰੋ, ਇਹਨਾਂ ਨੇ ਇੱਕ ਦਿਨ ਪਹਿਲੇ ਉਹ ਕਹਿਤਾ ਵੀ ਇਹ ਸਾਡੇ ਖਾਤੇ 'ਚ ਪਾ ਦਿਓ। ਮੈਨੂੰ ਇੱਕ ਗੱਲ ਦੱਸੋ, ਵਿਰਾਸਤ ਦੇ ਵਿੱਚ ਸਾਨੂੰ ਇੰਨਾ ਕਰਜ਼ਾ ਜਦੋਂ ਕੋਈ ਦੇ ਕੇ ਜਾਊਗਾ ਤੇ ਕਿਸਾਨਾਂ ਦਾ ਫੇਰ ਵੀ ਅਸੀਂ ਬਹੁਤ ਜ਼ਿਆਦਾ ਹੀ ਵੱਡੀ ਤਾਦਾਦ ਦੇ ਵਿੱਚ ਕਰਜ਼ਾ ਮੋੜਿਆ ਉਹਨਾਂ ਦਾ। ਵੇਖੋ ਅਸੀਂ ਇੱਕ ਕੋਈ ਵੀ ਜਿਹੜੇ ਜ਼ਿੰਦਗੀ ਦੇ ਵਿੱਚ ਜੇ ਤੁਸੀਂ ਉੱਪਰ ਜਾਣਾ ਹੈ ਇੱਕ ਸਟੈਪ ਤੋਂ ਹੀ ਸ਼ੁਰੂ ਹੁੰਦਾ ਹੈ। ਸਭ ਤੋਂ ਪਹਿਲਾਂ ਅਸੀਂ ਜਿਹੜੇ 2 ਲੱਖ ਤੋਂ ਘੱਟ ਕਿਸਾਨਾਂ ਦਾ ਜਿਹੜੇ ਕਰਜ਼ੇ ਸੀ, ਕਿਉਂਕਿ ਸਭ ਤੋਂ ਜ਼ਿਆਦਾ ਜ਼ਰੂਰਤਮੰਦ ਉਹ ਸੀਗੇ, ਉਹਨਾਂ ਦਾ ਅਸੀਂ ਕਰਜ਼ਾ ਮਾਫ ਕੀਤਾ। ਉਸ ਤੋਂ ਬਾਅਦ ਅਸੀਂ ਅਗਲਾ ਸਲੈਬ 5 ਲੱਖ ਵਾਲੀ ਤੋਂ ਸ਼ੁਰੂ ਕੀਤਾ ਹੈ। ਰੋਮਾਣਾ ਸਾਹਿਬ ਤੁਸੀਂ ਮੈਨੂੰ ਇੱਕ ਗੱਲ ਦੱਸੋ, ਜੇ ਮੇਰੇ ਕੋਲੇ ਇੱਕ ਕਹਾਵਤ ਹੈ ਪੰਜਾਬੀ ਦੇ ਵਿੱਚ ਵੀ ਪੱਲੇ ਨਹੀਂ ਧੇਲਾ ਤੇ ਕਰਦੀ ਮੇਲਾ ਮੇਲਾ, ਜਦੋਂ ਅਸੀਂ ਹੈਰਾਨ ਹੀ ਹੋ ਗਏ ਤੁਹਾਡੀ ਇਹ ਗੱਲ ਵੇਖ ਕੇ ਵੀ 31,000 ਕਰੋੜ ਰੁਪਏ ਤੁਸੀਂ ਪੰਜਾਬ ਸਰਕਾਰ ਦੇ ਖਾਤੇ 'ਚ ਪਵਾਤਾ। ਇਹ ਤਾਂ ਜੇ ਮੈਨੂੰ ਤਾਂ ਇਸ ਗੱਲ ਦੀ ਸਮਝ ਨਹੀਂ ਆਉਂਦੀ, ਪਰ ਫਿਰ ਵੀ ਕੈਪਟਨ ਅਮਰਿੰਦਰ ਸਿੰਘ ਇੱਕ ਯੋਧਾ ਨੇ, ਸ਼ੋਲਡਰ ਨੇ, ਉਹ ਹਰ ਫਰੰਟ ਤੇ ਤਗੜੇ ਹੋ ਕੇ ਲੜੇ ਆ। ਜਿੱਥੇ ਕੋਵਿਡ ਦੀ ਗੱਲ ਆਉਂਦੀ ਹੈ ਸਰ ਤੁਸੀਂ ਵੇਖੋ ਪੂਰੇ ਇੰਡੀਆ ਦੇ ਵਿੱਚ ਜੇ 90% ਸਾਡੀ ਰੇਟ ਹੈ ਵੀ ਜਿਹਦੇ ਵਿੱਚ ਅਸੀਂ ਠੀਕ ਕਰਕੇ ਕੀਤਾ ਤਾਂ ਪ੍ਰਮਾਤਮਾ ਨੇ ਹੈ, ਆਸ਼ੀਰਵਾਦ ਤਾਂ ਉਹਦਾ, ਕਿਉਂਕਿ ਪੰਜਾਬੀਆਂ ਦੇ ਉੱਤੇ ਪੰਜਾਬੀ ਸੇਵਾ ਨਾਲ ਕੰਮ ਕਰਦੇ ਆ ਸਾਰੇ ਮੁਲਕਾਂ ਦੇ ਵਿੱਚ, ਸਾਰੀ ਦੁਨੀਆ ਦੇ ਵਿੱਚ, ਉਹਦੀ ਕਿਰਪਾ ਕਰਕੇ ਆਪਣੇ ਸਭ ਤੋਂ ਜ਼ਿਆਦਾ ਇੰਡੀਆ ਦੇ ਵਿੱਚ ਪੰਜਾਬ ਤੋਂ ਠੀਕ ਹੋ ਕੇ ਜਾ ਰਹੇ ਹੈ ਮਰੀਜ਼। ਤੇ ਮੈਂ ਆਸ ਕਰੂੰਗਾ ਕਿ ਕਿਸੇ ਦਾ ਬਾਲ ਬਾਂਕਾ ਵੀ ਨਾ ਹੋਵੇ। 72,000 ਇੱਥੇ ਟੈਸਟ ਹੋਏ ਆ ਸਰ, ਉਹਦੇ ਵਿੱਚੋਂ 2040 ਪੋਜ਼ਿਟਿਵ ਆਏ ਸੀਗੇ, 1919 ਵਾਪਸ ਘਰ ਪਰਤ ਚੁੱਕੇ ਆ, 180 ਜਿਹੜੇ ਸਿਰਫ ਇਸ ਟਾਈਮ ਹਸਪੀਟਲ 'ਚ ਨੇ, ਤੇ ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰੂੰਗਾ ਉਹ ਵੀ ਠੀਕ ਹੋਣ। ਜੀ ਰੋਮਾਣਾ ਸਾਹਿਬ ਕੋਵਿਡ ਤੇ ਤੁਸੀਂ ਕੀ ਕਹਿਣਾ ਚਾਹੋਗੇ? ਕੋਵਿਡ ਤੇ ਇਹਨਾਂ ਨੇ ਅੰਕੜਿਆਂ ਦੇ ਰਾਹੀਂ ਸਾਰਾ ਕੁਝ ਦੱਸਿਆ, ਅੰਕੜਿਆਂ ਦੇ ਬੋਲ ਕੇ ਦੱਸਿਆ ਜੀ। ਕੋਵਿਡ ਤੇ ਆਉਣਾ ਇੱਕ ਗੱਲ ਦੀ ਇਹਨਾਂ ਦਾ ਮੈਂ ਜਵਾਬ ਦੇ ਕੇ ਫਿਰ ਕੋਵਿਡ ਤੇ ਆਉਣਾ। ਉਹ ਮੈਂ ਸਤਿਕਾਰ ਕਰਦਾ ਇਹਨਾਂ ਦਾ ਬੜਾ, ਬਟ ਇੱਕ ਕਹਾਵਤ ਹੈ ਜਿਵੇਂ ਇਹਨਾਂ ਨੇ ਆਖੀ ਕਿ ਲਿਟਲ ਨੌਲੇਜ ਇਜ਼ ਅ ਵੈਰੀ ਡੇਂਜਰਸ ਥਿੰਗ। 31,000 ਕਰੋੜ ਰੁਪਏ ਦੀ ਇਹ ਗੱਲ ਕੀਤੀ ਇਹਨਾਂ ਨੇ। ਇਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ 31,000 ਕਰੋੜ ਰੁਪਇਆ ਆਲਰੇਡੀ ਪੰਜਾਬ ਦੀਆਂ ਸਟੇਟ ਦੀਆਂ ਜਿਹੜੀਆਂ ਪ੍ਰੋਕਿਉਰਮੈਂਟ ਏਜੰਸੀ ਸੀ, ਚਾਹੇ ਉਹ ਮਾਰਕਫੈਡ ਸੀ, ਚਾਹੇ ਪਨਸਪ ਸੀ, ਚਾਹੇ ਐਗਰੋ ਸੀ, ਉਹ ਪੰਜਾਬ ਸਰਕਾਰ ਦੇ ਉੱਤੇ ਆਲਰੇਡੀ ਸੀ। ਸਿਰਫ ਉਹਦਾ ਬੁੱਕ ਟ੍ਰਾਂਸਫਰ ਇਹ ਹੋਇਆ ਕਿ ਉਹਨਾਂ ਏਜੰਸੀਆਂ ਨੂੰ 12% ਰੇਟ ਦੇਣਾ ਪੈਂਦਾ ਸੀ ਬੈਂਕ ਨੂੰ। ਪੰਜਾਬ ਸਰਕਾਰ ਨੇ ਉਹ ਏਜੰਸੀਆਂ ਦਾ ਕਰਜ਼ਾ ਅਡਾਪਟ ਕਰ ਲਿਆ ਤੇ 6% ਤੇ ਆ ਗਿਆ। ਇਨਫੈਕਟ ਅਸੀਂ 6% ਦੀ ਸੇਵਿੰਗ ਕੀਤੀ ਆ ਉਹਦੇ। ਐਂਡ ਉਹ ਜਿਹੜਾ 31,000 ਕਰੋੜ ਸੀ, ਮੈਂ ਇਹਨਾਂ ਨੂੰ, ਮੇਰੇ ਵੀਰ ਨੂੰ ਦੱਸਣਾ ਚਾਹੂੰਗਾ, ਉਹ ਕੱਲਾ ਅਕਾਲੀ ਦਲ ਦੀ ਸਰਕਾਰ ਦਾ ਟੈਨਿਓਰ ਨਹੀਂ ਸੀ, ਉਹ ਕੈਪਟਨ ਸਾਹਿਬ ਦੀ ਵੀ ਪਿਛਲੀ ਸਰਕਾਰ ਦੇ ਟੈਨਿਓਰ ਦੇ ਆਊਟਸਟੈਂਡਿੰਗ ਸੀ, ਜਿਹੜੇ ਬੈਲੈਂਸ ਸੈਟਲ ਨਹੀਂ ਹੋਏ ਸੀ। ਚਲੋ ਤੁਸੀਂ ਕੋਵਿਡ ਦੀ ਗੱਲ ਕੀਤੀ, ਇਹਨਾਂ ਨੇ ਗੱਲ ਕੀਤੀ ਕਿ ਪੰਜਾਬ ਬਾਕੀ ਸੂਬਿਆਂ ਨਾਲੋਂ ਬਹੁਤ ਬਿਹਤਰ ਕਰ ਰਿਹਾ ਹੈ। ਦੇਖੋ ਮੈਂ ਇਮਾਨਦਾਰੀ ਨਾਲ, ਅੱਜ ਇੱਥੇ ਆਪਾਂ ਇਨਸਾਨੀਅਤ ਦੀ ਲੜਾਈ ਹੈ, ਇੱਥੇ ਕੋਈ ਸਿਆਸੀ ਗੱਲ ਨਹੀਂ ਹੈ। ਆਈ ਵੁੱਡ ਹੈਵ ਬੀਨ ਦ ਹੈਪੀਐਸਟ ਪਰਸਨ ਔਨ ਅਰਥ ਜੇ ਇਹ ਹਾਲਾਤ ਪੰਜਾਬ ਦੇ ਵਿੱਚ ਐਕਚੁਅਲੀ ਹੁੰਦੇ, ਤੇ ਇਦੋਂ ਖੁਸ਼ੀ ਦੀ, ਕਿਉਂਕਿ ਦੇਖੋ ਜਿਹਦੀ ਵੀ ਕੋਈ ਜਾਨ ਜਾ ਰਹੀ ਹੈ, ਕਿਸੇ ਦਾ ਭਰਾ ਹੈ, ਕਿਸੇ ਦੀ ਭੈਣ ਹੈ, ਕਿਸੇ ਦਾ ਬਾਪੂ ਹੈ, ਕਿਸੇ ਦਾ ਬੱਚਾ ਹੈ ਜੀ। ਪਰ ਅੱਜ ਹਾਲਾਤ ਕੀ ਹੈ? ਪੰਜਾਬ ਹੈਜ਼ ਬਿਕਮ ਪੰਜਾਬ ਵਾਸ ਦ ਹਾਈਐਸਟ ਡੈਥ ਰੇਟ ਐਂਡ ਦ ਲੋਐਸਟ ਰਿਕਵਰੀ ਰੇਟ ਇਨ ਦ ਕੰਟਰੀ। ਇਹ ਰੋਜ਼ ਅਖਬਾਰਾਂ ਦੇ ਵਿੱਚ ਰਿਪੋਰਟ ਹੋ ਰਿਹਾ ਸੀ। ਆਪਣੀ 7.5% ਤੇ ਡੈਥ ਰੇਟ ਸੀ,
ਜਦੋਂ ਕਿ ਬਾਕੀ ਦੇ ਮੁਲਕ ਦੀ ਤੇ ਦੁਨੀਆ ਦੀ 3% ਤੇ ਖੜੀ ਸੀ। ਇਹ ਫਰਮ ਹਾਈਐਸਟ ਡੈਥ ਰੇਟ ਐਂਡ ਲੋਐਸਟ ਰਿਕਵਰੀ ਰੇਟ ਇਹ ਚਲੇ ਗਏ ਜੀ ਟੂ ਦ ਹਾਈਐਸਟ ਰਿਕਵਰੀ ਰੇਟ ਇਨ ਵਨ ਸਿੰਗਲ ਡੇ। ਇਹੋ ਜੀ ਮੈਨੂੰ ਦੱਸ ਦੇਣ ਕਿ ਕਿਹੜਾ ਵੈਕਸੀਨ ਪੰਜਾਬ ਨੂੰ ਮਿਲ ਗਿਆ, ਕਿਹੜੀ ਇਹੋ ਜੀ ਵੰਡਰ ਡਰੱਗ ਇਹਨਾਂ ਨੇ ਬਲਬੀਰ ਸਿੰਘ ਸਿੱਧੂ ਨੇ। ਮੈਨੂੰ ਦੁੱਖ ਆਉਂਦਾ, ਮੈਂ ਓਨੈਸਟਲੀ ਗੱਲ ਕਰ ਰਿਹਾ ਪੰਜਾਬ ਦਾ ਸਿਟੀਜ਼ਨ ਹੋਣ ਦੇ ਨਾਤੇ, ਕਿ ਜਿੱਥੇ ਸਾਰੀ ਮੇਰੇ ਵੀਰ ਜਿਹੜੇ ਪ੍ਰਧਾਨ ਜੀ ਬੈਠੇ ਆ ਇਹਨਾਂ ਨੂੰ ਵੀ ਇਸ ਗੱਲ 'ਚ ਸਹਿਮਤ ਹੋਣਾ ਪਊਗਾ, ਜਿੱਥੇ ਸਾਰੀ ਦੁਨੀਆ ਦੀ ਲੀਡਰਸ਼ਿਪ ਇਸ ਮਹਾਮਾਰੀ ਨੂੰ ਅੱਗੇ ਹੋ ਕੇ ਲੜ ਰਹੀ ਸੀ। ਕੇਰਲਾ ਮਾਡਲ ਦੀ ਗੱਲ ਸਾਰੀ ਦੁਨੀਆ 'ਚ ਹੋ ਰਹੀ ਹੈ ਜੀ। ਪੰਜਾਬ ਦੇ ਹੈਲਥ ਮਿਨਿਸਟਰ ਨੇ ਬਲਬੀਰ ਸਿੰਘ ਸਿੱਧੂ ਨੇ ਆਪਦੇ ਘਰ ਦੇ ਬਾਹਰ ਇੱਕ ਬੋਰਡ ਬਣਾ ਕੇ ਲਾਤਾ ਸੀ ਕਿ ਨਾ ਮੈਂ ਕਿਸੇ ਨੂੰ ਮਿਲਣਾ, ਨਾ ਮੇਰੇ ਕੋਲੇ ਕੋਈ ਆਵੇ। ਕੋਵਿਡ ਦੇ ਦੌਰਾਨ ਮੈਂ ਤਾਂ 15 ਦਿਨ ਕਿਸੇ ਨੂੰ ਨਹੀਂ ਮਿਲਣਾ। ਇਟ ਵਾਸ ਅ ਰਿਟਨ ਨੋਟਿਸ ਹੀ ਪੇਸਟਡ ਆਊਟਸਾਈਡ ਹਿਸ ਆਫੀਸ਼ੀਅਲ ਰੈਜ਼ੀਡੈਂਸ। ਤੁਸੀਂ ਕੀ ਲੜਾਈ ਲੜੋਗੇ ਜੇ ਜਰਨੈਲ ਅੰਦਰ ਵੜ ਜਾਣ? ਹੁਣ ਮੈਂ ਜਿਹੜੀ ਗੱਲ ਕਰ ਰਿਹਾ ਸੀ, ਮੈਂ 1 ਮਿੰਟ ਦੀ ਕੰਪਲੀਟ ਕਰ ਲਾਂ। ਜਿਹੜਾ ਇਹਨਾਂ ਨੇ ਕੀ ਕੀਤਾ, ਇਹ ਰਿਕਵਰੀ ਰੇਟ ਕਿਵੇਂ ਵਧਿਆ? ਇੱਕ ICMR ਨੇ ਪਾਲਿਸੀ ਕਰਤੀ ਕਿ ਜਿਹੜੇ ਅਸਿੰਪਟੋਮੈਟਿਕ ਹੈ ਉਹਨਾਂ ਨੂੰ ਤੁਸੀਂ ਡਿਸਚਾਰਜ ਕਰਕੇ ਘਰਾਂ 'ਚ ਕੁਆਰੰਟੀਨ ਕਰ ਦਿਓ ਤਾਂ ਕਿ ਹੈਲਥ ਸਿਸਟਮ ਤੇ ਥੋੜਾ ਬੋਝ ਹੈ ਜਿਹੜਾ ਉਹ ਘਟੇ। They are not recovered patients, they are discharged patients। ਇਹਨਾਂ ਨੇ ਉਹ 1900 ਬੰਦਾ 2000 ਚੋਂ ਡਿਸਚਾਰਜ ਕਰਕੇ ਘਰਾਂ 'ਚ ਕੁਆਰੰਟੀਨ ਕਰਤਾ ਤੇ ਉਹਨੂੰ ਸ਼ੋਅ ਕਰਤਾ ਕਾਗਜ਼ਾਂ 'ਚ ਕਿ ਇਹ ਰਿਕਵਰਡ ਹੈ। ਮੈਂ ਤਾਂ ਇਹ ਕਹੂੰ ਉਹਦੇ ਨਾਲ ਇਹਨਾਂ ਦੇ ਨੰਬਰ ਰਿਕਵਰੀ ਦੇ ਸੁਭਾਵਕ ਹੈ ਵਧਨੇ ਸੀ ਜਦੋਂ ਇੱਕ ਦਿਨ 'ਚ 1900 ਡਿਸਚਾਰਜ ਹੋ ਗਿਆ। ਮੈਂ ਤਾਂ ਇਹ ਕਹੂੰਗਾ ਕਿ ਉਹ ਬੜਾ ਵੱਡਾ ਇੱਕ ਹੈਲਥ ਹੈਜ਼ਰਡ ਹੈ। ਇਹ ਲੋਕਾਂ ਨੂੰ ਕੰਪਲੇਸੈਂਟ ਕਰ ਰਹੇ ਹੈ। ਉਹ ਬੰਦੇ ਰਿਕਵਰ ਨਹੀਂ ਹੋਏ ਹੈ ਹਜੇ, ਉਹ ਬੰਦੇ ਉਹਨਾਂ ਦੀ ਕੁਆਰੰਟੀਨ ਦੇ ਵਿੱਚ ਵੀ ਚੰਗੀ ਤਰ੍ਹਾਂ ਚੈਕਿੰਗ ਨਹੀਂ ਹੋ ਰਹੀ ਹੈ। ਸੋ ਦਿਸ ਇਜ਼ ਆਲ ਫਜਿੰਗ ਐਂਡ ਮਿਸਲੀਡਿੰਗ ਆਫ ਫਿਗਰਸ ਦੈਟ ਦੇ ਆਰ ਗਿਵਿੰਗ। ਜੋ ਪੰਜਾਬ ਦੇ ਹਾਲਾਤ ਹੈ, ਤੁਸੀਂ ਵੀ ਵੀਡੀਓ ਦੇਖੀ ਹੋਣੀ ਹੈ ਭਾਈ ਨਿਰਮਲ ਸਿੰਘ ਦੀ। ਜੇ ਇੱਕ ਪਦਮ ਸ਼੍ਰੀ ਦੇ ਇਹ ਹਾਲਾਤ ਹੋ ਸਕਦੇ ਆ ਪੰਜਾਬ ਦੇ ਹਸਪਤਾਲਾਂ 'ਚ, ਜਿਹੜੀ ਵੀਡੀਓ ਅੱਜ ਵੀ ਕੰਨਾਂ 'ਚ ਗੂੰਜਦੀ ਹੈ ਕਿ ਮੈਂ ਇੱਥੋਂ ਜ਼ਿੰਦਾ ਵਾਪਸ ਨਹੀਂ ਜਾਊਂਗਾ ਜੋ ਇੱਥੋਂ ਦੇ ਹਾਲਾਤ ਹੈ। PPE ਕਿਟਸ ਇੱਥੇ ਨਹੀਂ ਮਿਲ ਰਹੀਆਂ, ਕੁਆਰੰਟੀਨ ਫੈਸਿਲਿਟੀ 'ਚ ਇੱਥੇ ਕੋਈ ਫੈਸਿਲਿਟੀ ਨਹੀਂ। ਤੁਸੀਂ ਹਜ਼ੂਰ ਸਾਹਿਬ ਤੋਂ ਜਿਹੜੀਆਂ ਸੰਗਤਾਂ ਆਈਆਂ ਉਹਨਾਂ ਦੀਆਂ ਵੀਡੀਓਜ਼ ਵੀ ਦੇਖੀਆਂ ਹੋਣੀਆਂ। ਤੇ ਆਪਾਂ ਕਿਹੜੀ ਤਿਆਰੀ ਦੀ ਗੱਲ ਕਰ ਰਹੇ ਹਾਂ? ਲੈਟ ਅਸ ਨਾਟ ਸ਼ਟ ਆਰ ਆਈਜ਼, ਵੀ ਆਰ ਸਿਟੀਜ਼ਨਸ ਆਫ ਪੰਜਾਬ। ਇਸ ਧਰਤੀ ਦੇ ਜੰਪਲ ਹੈ ਆਪਾਂ, ਪਹਿਲਾਂ ਆਪਾਂ ਇਸ ਧਰਤੀ ਦੀ ਗੱਲ ਕਰੀਏ, ਸਿਆਸੀ ਪਾਰਟੀਆਂ ਦੀ ਗੱਲ ਤਾਂ ਬਾਅਦ 'ਚ ਹੋ ਜੂਗੀ। ਜੀ ਅਰੁਣ ਜੀ, ਦੇਖੋ ਜਿਸ ਤਰੀਕੇ ਨਾਲ ਅੰਕੜਿਆਂ ਦੇ ਉੱਪਰ ਸਵਾਲ ਉੱਠ ਰਹੇ ਆ, ਕਿਹਾ ਜਾ ਰਿਹਾ ਕਿ ਜਿਹੜੀ ਡੈਥ ਰੇਟ ਆ ਪਹਿਲਾਂ ਬਹੁਤ ਜ਼ਿਆਦਾ ਸੀ, ਰਿਕਵਰੀ ਰੇਟ ਬਹੁਤ ਜ਼ਿਆਦਾ ਘੱਟ ਸੀ। ਇਸ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਪਹਿਲਾਂ ਵੀ ਲਗਾਤਾਰ ਮੀਡੀਆ ਦੇ ਵਿੱਚ ਸਰਗਰਮ ਸੀ, ਤੇ ਹੁਣ ਜਿਹੜਾ ਇੱਕਦਮ ਹੈ ਇਹ ਰੇਟ ਬਿਲਕੁਲ ਘਟ ਗਿਆ। ਅੰਕੜੇ ਜਿਹੜੇ ਆ ਪੂਰੀ ਤਰ੍ਹਾਂ ਨਾਲ ਉਲਟ ਹੋ ਗਏ ਆ। ਸੋ ਕੀ ਕਹਿਣਾ ਚਾਹੋਗੇ ਇਸ ਬਾਰੇ ਕਿ ਕਿਹੜੀ ਇਹ ਜੀ ਜਿਹੜੀ ਗਿੱਦੜ ਸਿੰਘੀ ਜਿਹੜੀ ਸਰਕਾਰ ਦੇ ਹੱਥ ਲੱਗੀ ਹੈ ਜਿਹਦੇ ਕਰਕੇ ਸਾਰਾ ਇਹ ਸਿਸਟਮ ਪਲਟ ਗਿਆ? ਜੀ ਸਰ, ਗੱਲ ਇਹ ਹੈ ਜੀ, ਤੁਸੀਂ ਕਹਿ ਰਹੇ ਹੋ ਵੀ ਡੈਥ ਰੇਟ ਬਹੁਤ ਘੱਟ ਸੀ। ਅੱਜ ਤੱਕਰ ਵੀ 40 ਬੰਦੇ ਦੀ ਡੈਥ ਹੋਈ ਹੈ। ਮੈਂ ਕਹਿੰਦਾ ਵੀ ਬਹੁਤ ਹੀ ਅਨਫੋਰਚੂਨੇਟ ਗੱਲ ਹੈ। ਮੈਂ ਤਾਂ ਕਹਿੰਦਾ ਇੱਕ ਬੰਦੇ ਦੀ ਵੀ ਡੈਥ ਨਹੀਂ ਹੋਣੀ ਚਾਹੀਦੀ। ਪਰ ਗੱਲ ਇਹ ਦੱਸੋ ਸਰ, ਕੋਈ ਇੰਨਾ ਤਾਂ ਮੈਨੂਪੂਲੇਟ ਨਹੀਂ ਕਰ ਸਕਦਾ। ਮੀਡੀਆ ਵੇਖੋ ਇੱਕ ਇੱਕ ਪਲ ਦੇ ਉੱਤੇ ਸਾਨੂੰ ਬਰੀਫ ਕਰਨਾ ਪੈਂਦਾ। ਤੁਸੀਂ ਆਸਟ੍ਰੇਲੀਆ ਤੋਂ ਬੈਠੇ ਵੀ ਪੰਜਾਬ ਦੇ ਉੱਤੇ ਨਿਗਾਹ ਰੱਖ ਰਹੇ ਹੋ। ਤੁਸੀਂ ਕੀ ਸੋਚਦੇ ਹੋ ਸਰ, ਇਸ ਗੱਲ ਦੇ ਉੱਤੇ ਨਿਗਾਹ ਨਹੀਂ ਪਊਗੀ? ਮੈਂ ਤੁਹਾਨੂੰ ਸਰ ਗੱਲ ਦੱਸਦਾ ਜੀ, ਆਪਣੇ ਪੰਜਾਬੀ ਇਨਬਿਲਡ ਬਹੁਤ ਤਗੜੇ ਹੈ, ਆਪਣੀ ਇਮਿਊਨਿਟੀ ਬਹੁਤ ਤਗੜੀ ਹੈ ਭਾਜੀ। ਆਯੁਰਵੈਦਿਕ ਦਾ ਤੁਸੀਂ ਫਾਰਮੂਲੇ ਵੇਖ ਲਓ ਤੇ ਆਪਣੇ ਪੰਜਾਬੀ ਦਾ ਰੋਜ਼ ਹੀ ਉਹ ਰੋਜ਼ ਲੈਂਦੇ ਜੀ। ਆਪਾਂ ਅਦਰਕ ਖਾਂਦੇ ਸਰ। ਮੈਨੂੰ ਐਂ ਲੱਗਦਾ ਭਾਜੀ ਪੰਜਾਬ ਵਾਲੇ ਬੰਦੇ ਜ਼ਿੰਦਗੀ ਦੇ ਵਿੱਚ ਉਹਨਾਂ ਦੇ ਜਦੋਂ ਕ੍ਰਾਈਸਿਸ ਆਇਆ ਉਹਨਾਂ ਨੇ ਉਹਨੂੰ ਓਵਰਪਾਵਰ ਕੀਤਾ। ਤੁਸੀਂ ਕਦੀ ਵੇਖ ਲਓ, ਭਾਵੇਂ ਕਿਸੇ ਨੇ ਆਪਣੇ ਤੇ ਆਕਰਮਣ ਕੀਤਾ, ਭਾਵੇਂ ਅੱਜ ਇਹ ਪ੍ਰਮਾਤਮਾ ਦੀ ਭਾਣਾ ਵਰਤਿਆ। ਮੈਨੂੰ ਐਂ ਲੱਗਦਾ ਭਾਜੀ ਇਹ ਬਿਲਕੁਲ ਹੀ ਮਿੱਥ ਪ੍ਰਚਾਰ ਹੈ ਵੀ ਅਸੀਂ ਆਂਕੜਿਆਂ ਨੂੰ ਮੈਨੂਪੂਲੇਟ ਕੀਤਾ। ਮੈਨੂੰ ਮੇਰੇ ਬੰਟੀ ਰਮਾਣਾ ਜੀ ਭਾਈ ਸਾਹਿਬ, ਮੈਨੂੰ ਇੱਕ ਜ਼ਰੂਰ ਦੱਸ ਦਿਓ ਵੀ ਜਿਹੜੇ 1900 ਬੰਦੇ ਘਰਾਂ 'ਚ ਗਏ ਹੈ, ਸਿਰਫ ਇੱਕ ਬੰਦੇ ਦਾ ਨਾਮ ਲੈ ਦਿਓ ਜਿਹੜਾ ਇਹ ਕਹੇ ਵੀ ਮੈਨੂੰ ਹਾਲੀ ਪ੍ਰੋਬਲਮ ਸੀ ਤੇ ਮੈਨੂੰ ਘਰ ਭੇਜਤਾ ਗਿਆ। ਮੈਂ ਮੰਨ ਜੂਗਾ ਤੁਹਾਨੂੰ। ਸਰ ਗੱਲ ਇਹ ਹੈ, ਇਹ ਦੂਜੀ ਗੱਲ ਇਹ, ਤੁਸੀਂ ਬਹੁਤ ਸਿਆਣੇ ਬੰਦੇ ਹੋ ਭਾਜੀ। ਤੁਸੀਂ ਇਹ ਗੱਲ ਕੀ ਹੈ ਵੀ ਤੁਹਾਡੇ ਆਂਕੜੇ, ਭਾਜੀ ਇਹ ਤੁਹਾਡਾ ਤੇ ਮੇਰਾ ਪੰਜਾਬ ਸਾਂਝਾ ਇਹ ਆਪਣੀ ਇਕੱਠਿਆਂ ਦੀ ਜ਼ਿੰਮੇਵਾਰੀ ਹੈ। ਆਪਾਂ ਇਕੱਠੇ ਹੋ ਕੇ ਲੜਨਾ। ਜੇ ਤੁਹਾਡੇ ਕੋਲੇ ਕੋਈ ਬਹੁਤ ਵਧੀਆ ਭਾਜੀ ਸੁਜੈਸ਼ਨ ਹੈਗਾ ਇਹਦੇ ਬਾਰੇ, ਤੁਹਾਡਾ ਵੈਲਕਮ ਹੈ। ਤੁਸੀਂ ਸਰਕਾਰ ਨੂੰ ਦੇ ਸਕਦੇ ਹੋ। ਮੈਂ ਕਾਂਗਰਸ ਪਾਰਟੀ ਦਾ ਛੋਟਾ ਜਿਹਾ ਸਿਪਾਹੀ ਹਾਂ, ਤੁਸੀਂ ਮੈਨੂੰ ਵੀ ਦੱਸ ਸਕਦੇ ਹੋ। ਤੁਸੀਂ ਪਰਮਾਤਮਾ ਨੇ ਤੁਹਾਨੂੰ ਬਹੁਤ ਬਲ ਤੇ ਬੁੱਧੀ ਦਿੱਤੀ ਹੈ। ਮੈਨੂੰ ਪਤਾ ਹੈ ਸੁਖਬੀਰ ਬਾਦਲ ਜੀ ਦੇ ਤੁਸੀਂ ਬਿਲਕੁਲ ਰਾਈਟ ਹੈਂਡ ਹੋ। ਜਿਹੜੀ ਕੋਈ ਸੁਜੈਸ਼ਨ ਹੈ ਤੁਹਾਨੂੰ ਦੇਣੀ ਬਣਦੀ ਹੈ। ਤਾਂ 2 ਦਿਨ ਪਹਿਲੇ ਹੀ ਸੁਖਬੀਰ ਬਾਦਲ ਜੀ ਨੇ ਤੇ ਮਜੀਠੀਆ ਜੀ ਨੇ ਪੰਜਾਬ ਦੇ ਜਿਹੜੇ ਚੀਫ ਸੈਕਟਰੀ ਆ ਉਹਨਾਂ ਦੀ ਤਾਰੀਫ ਕੀਤੀ ਹੈ, ਤੇ ਤੁਸੀਂ ਉਹਨਾਂ ਤੱਕ ਸੁਜੈਸ਼ਨ ਭੇਜੋ। ਮੈਂ ਨਹੀਂ ਸਮਝਦਾ ਭਾਜੀ ਆਪਾਂ ਕੁਝ ਵੀ ਮੈਨੂਪੂਲੇਟ ਕਰ ਸਕਦੇ ਹਾਂ, ਕਿਉਂਕਿ ਪ੍ਰਮਾਤਮਾ ਦੀ ਖੇਡ ਹੈ ਇਹ, ਪ੍ਰਮਾਤਮਾ ਦੀ ਲੀਲਾ। ਉਹ ਪੰਜਾਬ ਦੇ ਉੱਤੇ ਖਾਸ ਉਹਦੀ ਇਨਾਇਤ ਹੈ
मैं कहना परमात्मा इस तरह बनाई रखे, सानू थोड़ी ते सारे मीडिया की भी मदद है, जिथे सानू लगता है थोनू लगता है भी अपनी इत्थे कमी है, असीं भाजी जरूर दूर करांगे। ये लड़ाई आपां नू सारिआं नू लड़नी पेगी, पंजाब सरकार की इकल्ली लड़ाई नहीं भाजी, ये तुसीं भी लड़नी है, मैं भी लड़नी है। तुसीं सर एक गल वेख्या होगा पंजाब दे विच मेरा एक मन बहुत खुश होया, मैनू भी शुरू तो बड़ी घबराहट सी भी ये की बनूगा इत्थे, किते इत्थे इन्ना ज़्यादा हालात ना बिगड़न। भाजी मैं जिस दिन पहले दिन मार्केट च निकलिया, बाजार च निकलिया, पंजाब दा एक एक बंदा इस तरह लग रहा सी भी करोना नाल लड़ रहा जी, किते लंगर दी लोड़ है, किते कुछ लोड़ है, सरकार दे नाल उन्होंने मोढे नाल मोढा ला के ਚੱਲੇ, ਹਰੇਕ ਥਾਂ ਦੇ ਉੱਤੇ ਦਵਾਈ ਪਹੁੰਚਾਈ, ਹਰੇਕ ਥਾਂ ਤੇ ਖੁਰਾਕ ਪਹੁੰਚਾਈ। ਇਹ ਆਪਣੇ ਕੋਲ ਗਿੱਦੜ ਸਿੰਘੀ ਹੈ ਭਾਜੀ, ਲੋਕਾਂ ਦੀ ਜਿਹੜੀ ਇੱਥੇ ਭਾਵਨਾ ਹੈ, ਇਹ ਗੁਰੂਆਂ ਦੀ ਧਰਤੀ ਹੈ ਸਰ। ਇੱਥੇ ਆਪਾਂ ਨੂੰ ਤਾਂ ਸਭ ਤੋਂ ਪਹਿਲੇ ਸਿਖਾਇਆ ਇਹੀ ਜਾਂਦਾ ਹੈ ਵੀ ਮਨ ਕੀ ਜਾਤ ਸਭੇ ਇੱਕੋ ਪਹਿਚਾਨਵੇਂ। ਭਾਜੀ ਇਸ ਕਰਕੇ ਮੈਨੂੰ ਤਾਂ ਐਂ ਲੱਗਦਾ ਵੀ ਇਹ ਪ੍ਰਮਾਤਮਾ ਦੀ ਕਿਰਪਾ ਹੈ, ਤੇ ਮੈਂ ਉਹਦੇ ਅਰਦਾਸ ਕਰੂੰਗਾ ਵੀ ਇਹ ਇਸ ਤਰ੍ਹਾਂ ਹੀ ਬਣਾਈ ਰੱਖੋ। ਬਾਕੀ ਤੁਹਾਡੀ ਮੇਰੀ ਐਫਰਟਸ ਤਾਂ ਇਹਦੇ ਵਿੱਚ ਹੈਗੀਆਂ ਹੀ ਹੈ ਜੀ। ਰਮਾਣਾ ਸਾਹਿਬ, ਇਹਨਾਂ ਵੱਲੋਂ ਸੁਜੈਸ਼ਨ ਮੰਗੇ ਗਏ ਆ, ਤੁਸੀਂ ਆਪੋਜੀਸ਼ਨ ਚੋਂ ਆਪੋਜੀਸ਼ਨ ਦੇ ਵਿੱਚ ਜਿਹੜਾ ਕੰਮ ਕਰ ਰਹੇ ਹੋ, ਤੇ ਕਿਸ ਤਰ੍ਹਾਂ ਦੇ ਜਿਹੜੇ ਸੁਝਾਅ ਤੁਸੀਂ ਸਰਕਾਰ ਨੂੰ ਦੇਣੇ ਚਾਹੋਗੇ ਕਿ ਜੇ ਅਗਰ ਤੁਹਾਡੀ ਸਰਕਾਰ ਹੁੰਦੀ, ਜਿਹੜੇ ਕੰਮ ਤੁਸੀਂ ਕਰਨੇ ਸੀ, ਤੁਸੀਂ ਕਾਂਗਰਸ ਤੋਂ ਚਾਹੁੰਦੇ ਹੋ ਕਿ ਉਸ ਤਰ੍ਹਾਂ ਦੇ ਕੰਮ ਹੈ ਜਿਹੜੇ ਇਸ ਵੇਲੇ ਇਸ ਮਾੜੇ ਹਾਲਾਤਾਂ ਦੇ ਵਿੱਚ ਉਸ ਤਰ੍ਹਾਂ ਦੇ ਕੰਮ ਜਿਹੜੇ ਸਰਕਾਰ ਵੱਲੋਂ ਕੀਤੇ ਜਾਣ? ਜੀ ਭਾਈ ਦੋ ਗੱਲਾਂ, ਇੱਕ ਤਾਂ ਪ੍ਰਧਾਨ ਜੀ ਨੇ ਜ਼ਿਕਰ ਕੀਤਾ ਕਿ ਪੰਜਾਬ ਦੇ ਵਿੱਚ ਕੇਵਲ 40 ਡੈਥਸ ਹੋਈਆਂ, ਇਹਨਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਡੈਥ ਤਾਂ ਇੱਕ ਵੀ ਅਨਫੋਰਚੂਨੇਟ ਹੈ, ਪਰ ਮੈਂ ਇਹਨਾਂ ਨੂੰ ਇਹ ਗੱਲ ਕਹਿਣੀ ਚਾਹੂੰਗਾ ਕਿ ਜੇ ਦੇਖੋ ਆਈਸੋਲੇਸ਼ਨ 'ਚ ਕੋਈ ਚੀਜ਼ ਨਹੀਂ ਦੇਖ ਸਕਦੇ, ਆਪਣੇ ਗੁਆਂਢੀ ਸੂਬੇ ਦੇਖ ਲਓ, ਹਰਿਆਣਾ ਆਪਣੇ ਨਾਲ ਦਾ ਸੂਬਾ ਆਪਣੇ ਚੋਂ ਹੀ ਗਿਆ, 18 ਡੈਥਸ ਉੱਥੇ ਹੋਈਆਂ, ਸਿਮਿਲਰ ਨੰਬਰ ਆਫ ਕੇਸਿਸ ਸੀ। ਨਹੀਂ ਸਰ ਨਹੀਂ ਜੀ, ਨਹੀਂ ਸਿਮਿਲਰ ਨੰਬਰ ਆਫ ਕੇਸਿਸ ਨਹੀਂ ਹੈਗੇ ਸਰ, ਪਲੀਜ਼ ਤੁਸੀਂ ਚੈੱਕ ਕਰੋ ਜੀ। ਲੈਟ ਮੀ ਕਮ ਟੂ ਜੀ, ਮੈਂ they are below 1000। नहीं जी, I have the NDTV figures for today, so please check your figures before you say anything। मैं बिना तो गल नहीं कर ਦੱਸ ਦਿਓ ਜੀ। ਚਲੋ ਗੱਲ ਰੱਖੋ ਜੀ, ਰਮਾਣਾ ਸਾਹਿਬ ਗੱਲ ਰੱਖੋ ਤੁਸੀਂ ਆਪਣੀ। ਮੇਰੇ ਕੋਲੇ ਮੈਂ ਫਿਗਰਾਂ ਖੋਲ ਕੇ ਦੇਖੀਆਂ ਤਾਂ ਹੀ ਤੁਹਾਡੇ ਨਾਲ ਗੱਲ ਕੀਤੀ ਹੈ ਜੀ। ਹੋਈਆਂ ਜੀ। ਨੰਬਰ ਆਫ ਟੈਸਟਸ ਹਰਿਆਣੇ ਦੇ ਵਿੱਚ ਅੱਜ ਦੇ ਅਖਬਾਰ 'ਚ ਹੈਡਿੰਗ ਹੈ, ਸ਼ਾਇਦ ਇਹਨਾਂ ਨੇ ਪੜ੍ਹੀ ਹੋਵੇ ਜਗਬਾਣੀ 'ਚ, ਹਰਿਆਣੇ ਨੇ ਆਪਣੇ ਨਾਲੋਂ ਡੇਢੀ ਟੈਸਟਿੰਗ ਕਰ ਲਈ ਹੈ। ਛੋਟਾ ਸੂਬਾ, ਨੰਬਰ ਆਫ ਟੈਸਟਸ 1.5 ਟਾਈਮਸ ਮੋਰ ਦੈਨ ਪੰਜਾਬ। ਜਿੰਨਾ ਚਿਰ ਤੁਸੀਂ ਟੈਸਟ ਨਹੀਂ ਕਰੋਗੇ ਜੀ, ਹਾਊ ਵਿਲ ਯੂ ਨੋ ਦ ਐਕਸਟੈਂਟ ਆਫ ਦ ਪ੍ਰੋਬਲਮ। ਹੁਣ ਇਹ ਇੱਕ ਸਾਇੰਟਿਫਿਕ ਪ੍ਰੂਵਨ ਫੈਕਟ ਆ ਗਿਆ ਕਿ 85% ਆਫ ਦ ਪੀਪਲ ਆਰ ਅਸਿੰਪਟੋਮੈਟਿਕ। 85% ਲੋਕਾਂ ਨੂੰ ਕੋਈ ਲੱਛਣ ਨਹੀਂ ਆਉਂਦੇ। ਤੁਹਾਨੂੰ ਮੈਨੂੰ ਆਪਾਂ ਵਧੀਆ ਤੁਰੇ ਫਿਰਦੇ ਆ, ਲੱਛਣ ਹੈ ਨਹੀਂ, ਕੀ ਪਤਾ ਕਿਸੇ ਨੂੰ ਕੀ ਪ੍ਰੋਬਲਮ ਹੈ। ਇੱਕੋ ਤਰੀਕਾ ਚੈੱਕ ਕਰਨ ਦਾ, ਟੈਸਟਿੰਗ ਐਂਡ ਮੋਰ ਟੈਸਟਿੰਗ, ਐਂਡ ਪੰਜਾਬ is one of the least tested states in the country। ਬੜੇ ਦੁੱਖ ਨਾਲ ਕਹਿਣਾ ਪੈ ਰਿਹਾ। ਦੂਜੀ ਗੱਲ ਇਹਨਾਂ ਨੇ ਕੀਤੀ ਕਿ ਸੁਝਾਅ ਦੇਣੇ ਚਾਹੀਦੇ ਆ ਜੀ। ਪਹਿਲੀ ਗੱਲ ਤਾਂ ਅਸੀਂ ਸਭ ਤੋਂ ਪਹਿਲਾਂ ਜਦੋਂ ਇਹ ਮਹਾਮਾਰੀ ਸ਼ੁਰੂ ਹੋਈ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰ ਸੁਖਬੀਰ ਸਿੰਘ ਬਾਦਲ ਜੀ ਦੀ ਫਰਸਟ ਸਟੇਟਮੈਂਟ ਸੀ ਕਿ ਅਸੀਂ ਇਸ ਲੜਾਈ ਦੇ ਵਿੱਚ ਪੰਜਾਬ ਸਰਕਾਰ ਦਾ ਤੇ ਮੁੱਖ ਮੰਤਰੀ ਦੇ ਤੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਾਲ ਹੈ। ਮੈਂ ਆਪਦੇ ਹਰ ਵਰਕਰ ਨੂੰ ਕਹਿੰਦਾ ਕਿ ਸਰਕਾਰ ਦੀ ਮਦਦ ਕਰੇ, ਇਨ ਬਿਨ ਉਹਨਾਂ ਦੀਆਂ ਗਾਈਡਲਾਈਨਸ ਦੀ ਪਾਲਣਾ ਕਰੇ। ਵੀ ਕੈਪਟ ਇਨਸਿਸਟਿੰਗ ਕਿ ਆਲ ਪਾਰਟੀ ਮੀਟਿੰਗ ਸੱਦੋ, ਸਿਆਸੀ ਬੰਦਿਆਂ ਤੋਂ ਫੀਡਬੈਕ ਲਓ, ਕਿਉਂਕਿ ਅਫਸਰਾਂ ਨਾਲੋਂ ਆਲਵੇਜ਼ ਸਿਆਸੀ ਬੰਦਿਆਂ ਦੀ ਫੀਡਬੈਕ ਗਰਾਊਂਡ ਲੈਵਲ ਦੀ ਬੈਟਰ ਹੁੰਦੀ ਹੈ। ਚਲੋ ਸਾਡੇ ਇਨਸਿਸਟ ਕਰਨ ਤੇ ਵਾਰ-ਵਾਰ ਕਹਿਣ ਤੇ 1-2 ਮਹੀਨਿਆਂ 'ਚ ਇੱਕ ਆਲ ਪਾਰਟੀ ਮੀਟਿੰਗ ਹੋਈ ਹੈ। ਉਹਦੇ ਅਸੀਂ ਜੋ ਸੁਝਾਅ ਦਿੱਤੇ ਸੀ, ਇਟ ਇਜ਼ ਅ ਮੈਟਰ ਆਫ ਰਿਕਾਰਡ। ਸਭ ਤੋਂ ਪਹਿਲਾ ਸੁਝਾਅ ਇਹ ਸੀ ਕਿ ਟੈਸਟਿੰਗ ਵੱਧ ਕਰੀਏ, ਰੈਂਡਮ ਸੈਂਪਲਸ ਚੱਕੋ, ਹਰ ਹਲਕੇ ਚੋਂ 1000 ਬੰਦਾ ਟੈਸਟ ਕਰੋ, 1.25 ਲੱਖ ਦੇ ਨੇੜੇ ਬੰਦਾ ਟੈਸਟ ਹੋ ਜਾਊਗਾ। ਆਪਾਂ ਨੂੰ ਪਤਾ ਚੱਲ ਜਾਊਗਾ ਕਿ ਕਿੰਨੇ ਲੋਕਾਂ ਦੇ ਵਿੱਚ ਇਹ ਪ੍ਰੋਬਲਮ ਹੈ। ਤੁਸੀਂ ਦੇਖੋ ਦੇਰ ਆਰ ਸਟੇਟਸ ਜਿਹੜੀਆਂ 3.5 ਲੱਖ ਟੈਸਟ ਕਰ ਚੁੱਕੇ ਹੈ। ਸੋ ਉਹ ਟੈਸਟਿੰਗ ਵਾਲੇ ਪਾਸੇ ਆਪਾਂ ਪਿੱਛੋਂ ਰਹਿ ਗਏ। ਦੈਨ ਆਪਾਂ ਸਿਆਸਤ 'ਚ ਪੈ ਗਏ। ਜਦੋਂ ਕੁਆਰੰਟੀਨ ਫੈਸਿਲਿਟੀਜ਼ ਦੀ ਗੱਲ ਆਈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਰਲਡ ਓਵਰ ਇਸ ਗੱਲ ਦੀ, ਸਿੱਖਾਂ ਦੀ ਭਾਵਨਾਵਾਂ ਦੀ ਲੋਕ ਸ਼ਲਾਘਾ ਕਰ ਰਹੇ ਹੈ ਕਿ ਲੱਖਾਂ ਲੋਕਾਂ ਨੂੰ ਰੋਜ਼ ਲੰਗਰ ਛਕਾਇਆ ਜਾਂਦਾ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਆਫਰ ਕੀਤਾ ਕਿ ਸਾਡੇ ਕੋਲੇ ਹਰ ਗੁਰੂ ਘਰ ਦੇ ਨਾਲ ਸਰਾਵਾਂ ਹੈ, ਅਟੈਚ ਬਾਥਰੂਮਸ ਹੈ, ਅਸੀਂ ਲੰਗਰ ਵੀ ਪ੍ਰੋਵਾਈਡ ਕਰਾਂਗੇ। ਜਿਹੜੇ ਵੀ ਪੰਜਾਬ ਦੇ irrespective of the religion, ਜਿਵੇਂ ਪ੍ਰਧਾਨ ਜੀ ਨੇ ਗੱਲ ਕੀਤੀ, ਮਾਨਸ ਕੀ ਜਾਤ ਸਭੇ ਏਕ ਹੀ ਪਹਿਚਾਨਬੋ, ਉਸ ਫਿਲਾਸਫੀ ਤੇ, ਗੁਰੂ ਸਾਹਿਬ ਦੀ ਫਿਲਾਸਫੀ ਤੇ ਆਪਾਂ ਸਾਰੇ ਚੱਲਣ ਵਾਲੇ ਆ। ਸਾਡੇ ਕੋਲੇ ਤੁਸੀਂ ਭੇਜੋ, we will take care of them। ਉੱਥੇ ਨਹੀਂ ਭੇਜੇ ਕਿ ਕਿਤੇ ਸ਼੍ਰੋਮਣੀ ਕਮੇਟੀ ਨੂੰ ਇਸ ਗੱਲ ਦਾ ਕ੍ਰੈਡਿਟ ਨਾ ਮਿਲੇ। ਸਕੂਲਾਂ ਦੇ ਵਿੱਚ, ਕਾਲਜਾਂ ਦੇ ਵਿੱਚ, ਜਿੱਥੇ ਇੱਕ ਬਾਥਰੂਮ 200 ਬੰਦਾ ਯੂਜ਼ ਕਰ ਰਿਹਾ ਸੀ ਕੁਆਰੰਟੀਨ ਫੈਸਿਲਿਟੀਜ਼,
ਲੋਕਾਂ ਦੀਆਂ ਵੀਡੀਓਜ਼ ਤੁਸੀਂ ਵੀ ਦੇਖੀਆਂ, ਪ੍ਰਧਾਨ ਜੀ ਵੀ ਨੇ ਵੀ ਦੇਖੀਆਂ, ਹੱਥ ਦਿਲ ਤੇ ਹੱਥ ਰੱਖ ਕੇ ਗੱਲ ਕਰ ਲੈਣ, ਉੱਥੇ ਚੀਕਾਂ ਨਿਕਲੀਆਂ ਪਈਆਂ ਸੀ ਲੋਕਾਂ ਦੀਆਂ। ਤੇ ਅੱਜ ਵੀ ਤੁਸੀਂ ਦੇਖੋ ਦੇਰ ਇਜ਼ ਮਤਲਬ ਹੁਣ ਇੱਕ ਜੇ ਮੈਂ ਕੱਲੀ ਸੰਗਤ ਹਜ਼ੂਰ ਸਾਹਿਬ ਦੀ ਗੱਲ ਕਰਾਂ, ਹਜ਼ੂਰ ਸਾਹਿਬ ਤੋਂ ਸੰਗਤ ਆਈ ਤੇ ਤੁਸੀਂ ਮਾਨਸਿਕਤਾ ਦੇਖੋ ਜੀ। ਮੇਰੇ ਕੋਲ ਆ ਸਟੇਟਮੈਂਟਸ, ਮੈਂ ਅੱਜ ਕਿਉਂਕਿ ਮੈਂ ਹਮੇਸ਼ਾ ਮੇਰੀ ਆਦਤ ਹੈ ਮੈਂ ਬਿਨਾਂ ਰਿਕਾਰਡ ਤੋਂ ਗੱਲ ਨਹੀਂ ਕਰਦਾ। ਦਿਸ ਇਜ਼ ਦਿਗਵਿਜੇ ਸਿੰਘ ਸਟੇਟਮੈਂਟ ਐਂਡ ਦਿਸ ਇਜ਼ ਬਲਬੀਰ ਸਿੱਧੂ ਸਟੇਟਮੈਂਟ। ਬਲਬੀਰ ਸਿੰਘ ਸਿੱਧੂ ਕਹਿੰਦੇ ਆ ਕਿ ਸਾਡੀ ਮਿਹਨਤ ਤੇ ਹਜ਼ੂਰ ਸਾਹਿਬ ਵਾਲਿਆਂ ਨੇ ਪਾਣੀ ਫੇਰਤਾ। ਕੀ ਮਿਹਨਤ ਤੇ ਪਾਣੀ ਫੇਰਤਾ ਜੀ? ਕੀ ਸਾਡੇ ਭੈਣ ਭਰਾ ਨਹੀਂ ਸੀ ਉਹ? ਦਿਗਵਿਜੇ ਸਿੰਘ ਕਹਿੰਦੇ ਆ ਇਹ ਤਾਂ ਤਬਲੀਗੀ ਨਿਕਲੇ। ਕੀ ਸਿੱਖਾਂ ਦੀਆਂ ਭਾਵਨਾਵਾਂ ਦੀ ਇੰਨੀ ਕਦਰ ਹੈ ਇਹਨਾਂ ਨੂੰ? ਉਹ ਆਏ ਤੇ ਕੈਪਟਨ ਸਾਹਿਬ ਜਦੋਂ ਆਉਂਦੇ ਆ, ਸਭ ਤੋਂ ਪਹਿਲਾਂ ਕੈਪਟਨ ਸਾਹਿਬ ਦਾ ਟਵੀਟ ਸੀ ਕਿ 219 ਬੰਦੇ ਪਹੁੰਚ ਗਏ ਆ, ਘਰਾਂ 'ਚ ਪਹੁੰਚਾ ਦਿੱਤੇ ਗਏ ਆ ਸੇਫਲੀ। ਦਿਸ ਇਜ਼ ਔਨ ਦਾ 26th of April। ਇੱਕ ਬੜੀ ਇੰਪੋਰਟੈਂਟ ਗੱਲ ਮੈਂ ਤੁਹਾਡੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ, 26 ਅਪ੍ਰੈਲ 7:40 ਦਾ ਟਵੀਟ ਹੈ ਕਿ ਹਜ਼ੂਰ ਸਾਹਿਬ ਤੋਂ 219 ਪਿਲਗ੍ਰਿਮਸ ਹੈਵ ਰੀਚਡ, ਦੇ ਹੈਵ ਰੀਚਡ देयर ਹੋਮਸ। 643 ਅੱਜ ਹੋਰ ਰਾਤ ਨੂੰ ਆ ਰਹੇ ਹੈ ਜਿਨ੍ਹਾਂ ਨੂੰ ਅਸੀਂ ਘਰੇ ਪਹੁੰਚਾ ਰਹੇ ਹਾਂ। ਐਂਡ ਤੁਸੀਂ ਦੇਖੋ ਬਿਨਾਂ ਕੁਆਰੰਟੀਨ ਕੀਤੇ, ਬਿਨਾਂ ਟੈਸਟ ਕੀਤੇ 1000 ਬੰਦਾ ਘਰਾਂ 'ਚ ਪਹੁੰਚਾਤਾ। ਜਦੋਂ ਸਵੇਰੇ ਕੋਰੋਨਾ ਕੇਸਿਸ ਉਹਨਾਂ 'ਚੋਂ ਕੁਝ ਨਿਕਲੇ ਤੇ 27 ਤਰੀਕ ਨੂੰ ਪੰਜਾਬ ਗਵਰਨਮੈਂਟ ਦਾ ਇੱਕ ਆਰਡਰ ਨਿਕਲਦਾ ਹੈ ਸੈਕਟਰੀ ਹੈਲਥ ਦਾ, ਆਲ CMOs ਆਲ DCs, ਕਿ ਜਿੰਨੇ ਹਜ਼ੂਰ ਸਾਹਿਬ ਤੋਂ ਆ ਰਹੇ ਉਹਨਾਂ ਨੂੰ ਕੁਆਰੰਟੀਨ ਕਰੋ। 1000 ਬੰਦਾ ਤਾਂ ਤੁਸੀਂ ਘਰੇ ਭੇਜਤਾ। ਤੁਹਾਡੇ SDM ਨੇ ਤੇ ਤਹਿਸੀਲਦਾਰ ਨੇ ਚਾਹ ਪਿਆ ਕੇ ਉਹਨਾਂ ਨੂੰ ਘਰਾਂ ਨੂੰ ਤੋਰਤਾ। ਇਹ ਨਹੀਂ ਸੋਚਿਆ ਕਿ ਇਹਨਾਂ ਦੇ ਟੈਸਟ ਕਰੀਏ ਤੇ ਇਹਨਾਂ ਨੂੰ ਕੁਆਰੰਟੀਨ ਕਰੀਏ ਜਿਹਨੂੰ ਲੋੜ ਹੈ, ਜਿਹੜੇ ਠੀਕ ਨੇ ਉਹਨਾਂ ਨੂੰ ਘਰਾਂ ਨੂੰ ਭੇਜ ਦਿਓ। ਫਿਰ ਸਵਾਲ ਕੀ ਉੱਠਦੇ ਆ ਕਿ ਮਹਾਰਾਸ਼ਟਰ ਨੇ ਟੈਸਟ ਨਹੀਂ ਕਰਕੇ ਭੇਜੇ ਜੀ। ਇਹ ਸਾਡਾ ਕਸੂਰ ਨਹੀਂ ਹੈ, ਮਹਾਰਾਸ਼ਟਰ ਦਾ ਕਸੂਰ ਹੈ। ਮੈਨੂੰ ਇੱਕ ਗੱਲ ਦਾ ਜਵਾਬ ਦੇ ਦੇਣ, ਪੰਜਾਬ 'ਚੋਂ 2.5 ਲੱਖ ਮਜ਼ਦੂਰ ਬਾਹਰ ਗਿਆ, ਹਜ਼ਾਰਾਂ ਲੋਕ ਸਾਡੇ ਭੈਣ ਭਰਾ ਕੈਨੇਡਾ, ਅਮਰੀਕਾ, ਇੰਗਲੈਂਡ ਗਏ ਹੈ। ਕੀ ਪੰਜਾਬ ਸਰਕਾਰ ਨੇ ਸਾਰਿਆਂ ਨੂੰ ਟੈਸਟ ਕਰਕੇ ਭੇਜਿਆ? ਟੈਸਟਿੰਗ ਇਜ਼ ਦਾ ਰਿਸਪੌਂਸਿਬਿਲਿਟੀ ਆਫ ਦਾ ਹੋਮ ਸਟੇਟ। ਉੱਥੇ ਫੇਲ ਹੋਏ। ਆਈ ਡੋਂਟ ਵਾਂਟ ਟੂ ਗੈਟ ਇਨਟੂ ਅ ਬਲੇਮ ਗੇਮ ਟੁਡੇ। ਮੈਂ ਇਹ ਅੱਜ ਇਹ ਵਕਤ ਨਹੀਂ ਹੈ, ਬਟ ਬੜੇ ਦੁੱਖ ਨਾਲ ਇਹ ਗੱਲਾਂ ਵੀ ਕਹਿਣੀਆਂ ਪੈਂਦੀਆਂ, ਬਿਕੋਜ਼ ਜੇ ਅਸੀਂ ਇਹ ਗੱਲ ਲੋਕਾਂ ਦੀ ਨਹੀਂ ਕਰਾਂਗੇ, ਐਜ਼ ਐਨ ਆਪੋਜੀਸ਼ਨ ਪਾਰਟੀ ਆਲਸੋ ਵੀ ਵਿਲ ਬੀ ਫੇਲਿੰਗ ਇਨ ਆਰ ਡਿਊਟੀ। ਜੀ ਵਰੁਣ ਜੀ, ਇੱਥੇ ਸਵਾਲ ਇਹ ਹੈ ਕਿ WHO ਵੱਲੋਂ ਵੀ ਜਿਹੜਾ ਲਗਾਤਾਰ ਇਹ ਕਿਹਾ ਜਾ ਰਿਹਾ ਕਿ ਜਿਹੜੇ ਦੇਸ਼ ਟੈਸਟਿੰਗ ਜ਼ਿਆਦਾ ਕਰ ਰਹੇ ਨੇ ਉਹਨਾਂ ਦੇਸ਼ਾਂ ਦੇ ਵਿੱਚ ਹੀ ਜਿਹੜਾ ਕਰੋਨਾ ਵਾਇਰਸ ਦੇ ਕੇਸਾਂ ਨੂੰ ਅਪਰੋਚ ਕੀਤਾ ਜਾ ਸਕਦਾ, ਉਹਨਾਂ ਮਰੀਜ਼ਾਂ ਦੀ ਜਿਹੜੀ ਭਾਲ ਆ ਉਹ ਕੀਤੀ ਜਾ ਸਕਦੀ ਹੈ। ਜੇ ਟੈਸਟਿੰਗ ਹੀ ਸਿਰਫ ਤੇ ਸਿਰਫ ਇੱਕ ਹੱਲ ਹੈ ਇਸ ਬਿਮਾਰੀ ਤੋਂ ਨਿਜਾਤ ਪਾਉਣ ਦਾ, ਕਿਉਂਕਿ ਜਿੰਨੇ ਟੈਸਟ ਤੁਸੀਂ ਜ਼ਿਆਦਾ ਕਰੋਗੇ, ਜਿੰਨੇ ਟੈਸਟ ਜ਼ਿਆਦਾ ਹੋਣਗੇ, ਉਸ ਦੇ ਨਾਲ ਹੀ ਜਿਹੜਾ ਅਸੀਂ ਇਸ ਵਾਇਰਸ ਨਾਲ ਪੀੜਤ ਲੋਕਾਂ ਦੀ ਪਛਾਣ ਕਰਕੇ ਉਹਨਾਂ ਨੂੰ ਸਮਾਜ ਤੋਂ ਇੱਕ ਪਾਸੇ ਰੱਖ ਸਕਦੇ ਹਾਂ, ਇਕਾਂਤਵਾਸ ਰੱਖ ਸਕਦੇ ਹਾਂ। ਸੋ ਸਰਕਾਰ ਇਹਦੇ ਵਾਸਤੇ ਕਿੰਨੀ ਕੁ ਸੁਹਿਰਦ ਹੈ, ਜਾਂ ਸਰਕਾਰ ਵੱਲੋਂ ਕਿਸ ਤਰ੍ਹਾਂ ਦੇ ਐਫਰਟ ਹੈ ਜਿਹੜੇ ਕੀਤੇ ਜਾ ਰਹੇ ਆ? ਗੁਰਇਕਬਾਲ ਜੀ, ਮੈਂ ਬਿਲਕੁਲ ਰਮਾਣਾ ਸਾਹਿਬ ਦੀ ਗੱਲ ਨਾਲ ਸਹਿਮਤ ਹਾਂ। ਇਹਨਾਂ ਨੇ ਉਦਾਹਰਨ ਦਿੱਤੀ ਹੈ ਆਪਣੇ ਗੁਆਂਢੀ ਹਰਿਆਣਾ ਦੀ। ਜੀ ਸਰ ਇੱਕ ਗੱਲ ਦੱਸੋ, ਇਹੀ ਅੱਜ ਅਸੀਂ ਪ੍ਰੋਟੈਸਟ ਕਰਨ ਜਾ ਰਹੇ ਹਾਂ, ਹਰਿਆਣੇ ਨੂੰ ਕਿੰਨੀ ਕਿਟਸ ਪ੍ਰੋਵਾਈਡ ਕੀਤੀਆਂ ਗਈਆਂ? ਸਰ ਇਹ ਸੈਂਟਰ ਵੱਲੋਂ ਪ੍ਰੋਵਾਈਡ ਹੁੰਦੀਆਂ। ਯੂ ਕੈਨ ਨਾਟ ਗੈਟ ਵਿਦ ਦੈਟ ਜੀ, ਸਭ ਕੁਝ ਅਵੇਲੇਬਲ ਹੈ। ਨਹੀਂ ਸਰ ਇੱਕ ਮਿੰਟ, ਮੈਨੂੰ ਰਮਾਣਾ ਸਾਹਿਬ ਇੱਕ ਮੈਂ ਵੇਖੋ, ਤੁਸੀਂ ਜਿੰਨੇ ਆંકੜੇ ਦੱਸ ਦਿਓ, ਮੈਂ ਤਾਂ ਇੱਕ ਸਿੱਧਾ ਜਿਹਾ ਬੰਦਾ ਜੀ। ਮੈਂ ਤਾਂ ਇੱਕ ਰਿਕੁਐਸਟ ਦੇ ਉੱਤੇ ਟੀਵੀ ਚੈਨਲ ਤੇ ਆਇਆ ਵੀ ਮੈਂ ਆਪਣੇ ਹੱਕ ਤੇ ਸੱਚ ਦੀ ਪੰਜਾਬ ਦੀ ਗੱਲ ਕਰਨੀ ਹੈ। ਮੈਂ ਤੁਹਾਡੇ ਬਹੁਤ ਇੱਜ਼ਤ ਕਰਦਾ। ਸਿੱਧੇ ਹੋ, ਸਾਨੂੰ ਕੋਈ ਸ਼ੰਕਾ ਨਹੀਂ। ਨਹੀਂ ਭਾਜੀ, ਮੈਨੂੰ ਇੱਕ ਗੱਲ ਵੱਲ ਵੀ ਕੱਟੋ ਨਾ ਜਾ ਕੇ। ਮੈਂ ਭਾਜੀ ਨਹੀਂ ਜੀ ਰਮਾਣਾ ਸਾਹਿਬ, ਉਹਨਾਂ ਨੂੰ ਪੱਖ ਰੱਖਣ ਦਿਓ ਜੀ। ਇੱਕ ਵਾਰ ਪੱਖ ਰੱਖਣ ਤੋਂ ਤੁਹਾਨੂੰ ਸਮਾਂ ਦਿੱਤਾ ਜਾਊਗਾ। ਜੀ ਜੇ ਕਿਸੇ ਚ ਵੱਲ ਹੈ ਭਾਜੀ, ਪਰਮਾਤਮਾ ਨੇ ਉਹਦਾ ਕੱਢ ਦੇਣਾ ਹੈ। ਇਹ ਗਲਤ ਫਹਿਮੀ ਹੈ। ਆਦਮੀ ਦੇ ਹੱਥ ਤਾਂ ਕੁਝ ਹੈ ਹੀ ਨਹੀਂ, ਸਾਰਾ ਪਰਮਾਤਮਾ ਦੀਆਂ ਖੇਡਾਂ। ਉਹ ਆਪਣੀ ਖੇਡ ਹੀ ਵਿਖਾ ਰਿਹਾ ਜੀ। ਮੈਂ ਰਮਾਣਾ ਸਾਹਿਬ ਤੁਹਾਡੀ ਬਹੁਤ ਇੱਜ਼ਤ ਕਰਦਾ, ਮੈਂ ਤੁਹਾਨੂੰ ਕਦੀ ਮਿਲਿਆ ਨਹੀਂ, ਤੁਹਾਡੇ ਬਾਰੇ ਸੁਣਿਆ ਮੈਂ। ਜੀ ਅਰੁਣ ਜੀ, ਤੁਸੀਂ ਆਪਣੀ ਗੱਲ ਰੱਖੋ ਜੀ। ਅਰੁਣ ਜੀ ਗੱਲ ਰੱਖੋ ਆਪਣੀ। ਜੀ ਸਭ ਤੋਂ ਜ਼ਿਆਦਾ ਵੇਖੋ, ਮੈਨੂੰ ਰਾਜਨੀਤੀ ਦੀ ਗੱਲ ਨਹੀਂ ਕਰਨੀ ਚਾਹੀਦੀ, ਪਰ ਸਾਨੂੰ ਮਾਯੂਸੀ ਉੱਥੇ ਹੁੰਦੀ ਹੈ ਜਦੋਂ ਸਰਦਾਰ ਮਨਮੋਹਨ ਸਿੰਘ ਜੀ ਸੀਗੇ ਪ੍ਰਧਾਨ ਮੰਤਰੀ, ਤੇ ਸਾਡੇ ਵੱਡੇ ਬਾਦਲ ਸਾਹਿਬ, ਸਾਡੇ ਬਜ਼ੁਰਗ ਨੇ ਜਦੋਂ ਜਾਂਦੇ ਸੀਗੇ ਤੇ ਜਿੰਨੇ ਗੱਫੇ ਮੰਗਦੇ ਸੀ ਉਹਨੇ ਦਿੰਦੇ ਸੀ। ਇਹਨਾਂ ਨੇ ਤਾਂ ਸਾਨੂੰ ਕੋਵਿਡ ਕ੍ਰਾਈਸਿਸ 'ਚ ਵੀ ਸਰ ਪੈਸੇ ਨਹੀਂ ਦਿੱਤੇ। ਸਾਡੇ ਆਪਣੇ 4400 ਕਰੋੜ ਰੁਪਈਆ ਜਿਹੜਾ ਇਹਨਾਂ ਕਹਿੰਦੀ GST ਦਾ ਪੈਂਡਿੰਗ ਹੈ ਸਰ, ਉਹ ਤਾਂ ਦੇ ਨਹੀਂ ਰਹੇ ਸਾਨੂੰ। ਇਹ ਸਿਰਫ 68 ਕਰੋੜ ਰੁਪਈਆ, ਟੋਟਲ 68 ਕਰੋੜ ਰੁਪਈਆ ਸਾਨੂੰ ਹਾਲ ਤੱਕ ਮਿਲਿਆ ਹੈ। ਸਰ ਸਾਨੂੰ ਜਿੰਨੀਆਂ ਕਿੱਟਾਂ ਦੇਣਗੇ, ਮੈਨੂੰ ਇੱਕ ਗੱਲ ਦੱਸੋ ਸਰ ਚਹਿਲ ਸਾਹਿਬ, ਜੇ ਤੁਹਾਡੇ ਕੋਲ ਕਿੱਟਾਂ ਹੋਣਗੀਆਂ ਤੁਸੀਂ ਸਰ ਕਿਉਂ ਨਹੀਂ ਟੈਸਟ ਕਰੋਗੇ ਜੀ? ਫਿਰ ਵੀ ਅਸੀਂ 72000 ਸਰ ਟੈਸਟ ਕੀਤੇ, 72500 ਤੇ 49 ਟੈਸਟ ਆਪਣੇ ਕੱਲ ਤੱਕ ਹੋ ਚੁੱਕੇ ਸੀਗੇ ਸਰ। ਸਾਨੂੰ ਰਮਾਣਾ ਸਾਹਿਬ ਤੁਸੀਂ ਸੈਂਟਰ ਦੇ ਵਿੱਚ ਭਾਈਵਾਲ ਹੋ,
ਬੀਜੇਪੀ ਦੇ ਤੁਸੀਂ ਭਾਈਵਾਲੋ ਉਹਨਾਂ ਨੂੰ ਕਹਿ ਕੇ ਵੱਧ ਤੋਂ ਵੱਧ ਕਿੱਟਾਂ ਦਵਾਓ ਜੀ। ਤੁਹਾਡੇ ਸਾਡੀ ਭੈਣ ਹਰਸਿਮਰਤ ਜਿਹੜੀ ਸਾਡੀ ਐਮਪੀ ਵੀ ਹੈ, ਉਹ ਉੱਥੇ ਵਜ਼ੀਰ ਨੇ, ਉਹਨਾਂ ਨੂੰ ਕਹਿ ਕੇ ਸਾਨੂੰ ਸਾਡਾ ਬਕਾਇਆ ਫੰਡ ਵੀ ਦਵਾਓ, ਸਾਡੀਆਂ ਕਿੱਟਾਂ ਦਿਓ। ਸਰ ਅਸੀਂ ਇੱਕ ਇੱਕ ਬੰਦੇ ਨੂੰ ਟੈਸਟ ਕਰਨਾ ਚਾਹੁੰਦੇ ਹਾਂ। ਅਸੀਂ ਕਿਉਂ ਚਾਹਾਂਗੇ ਵੀ ਪੰਜਾਬ ਦੀ ਧਰਤੀ ਦੇ ਉੱਤੇ ਕੋਈ ਇੱਕ ਵੀ ਬੰਦਾ ਇਹੋ ਜਿਹਾ ਰਹਿ ਜੇ ਜਿਹਦਾ ਟੈਸਟ ਨਾ ਹੋ ਸਕੇ। ਦੂਜਾ ਸਰ, ਤੁਸੀਂ ਸਾਡੇ ਨਾਲ ਗੱਲ ਕੀਤੀ ਹੈ ਹੁਣੇ ਵੀ ਜਿਹੜਾ ਸਰ ਤੁਸੀਂ ਗੱਲ ਕੀਤੀ ਹੈ ਵੀ ਸੁਜੈਸ਼ਨ ਲੈਣ ਦੀ। ਸਰ ਮੈਂ 2 ਦਿਨ ਪਹਿਲੇ ਤੁਹਾਡੇ ਪ੍ਰਧਾਨ ਸਾਹਿਬ ਸੁਖਬੀਰ ਬਾਦਲ ਜੀ ਦਾ ਬਿਆਨ ਸੁਣ ਰਿਹਾ ਸੀ, ਜਿਨ੍ਹਾਂ ਨੇ ਕਿਹਾ ਸੀ ਵੀ ਅਸੀਂ 100% ਸੈਟੀਸਫਾਈਡ ਹਾਂ ਜੋ ਕੈਪਟਨ ਅਮਰਿੰਦਰ ਸਿੰਘ ਜੀ ਨੇ ਸਟੈਪ ਚੱਕੇ ਹੈ ਤੇ ਜੋ ਪੰਜਾਬ ਦੇ ਲਈ ਹੋ ਰਿਹਾ। ਸਿਰਫ ਕਰਫਿਊ ਕਿਹਾ ਸੀ ਜੀ, ਤੁਸੀਂ ਬਿਆਨ ਨੂੰ ਟਵਿਸਟ ਨਾ ਕਰੋ। ਉਹਨਾਂ ਨੇ ਕਿਹਾ ਸੀ ਸਭ ਤੋਂ ਪਹਿਲਾਂ ਜਿਹੜਾ ਸਟੈਪ ਲਿੱਤਾ ਕਰਫਿਊ ਦਾ, ਅਸੀਂ 100% ਸੈਟੀਸਫਾਈਡ ਹੈ। ਜੋ ਕੁਝ ਉਸ ਤੋਂ ਬਾਅਦ ਹੋਇਆ ਉਹਦੀ ਨਹੀਂ ਗੱਲ ਕੀਤੀ ਸੀ। ਚਲੋ ਭਾਜੀ, ਸਾਡੇ ਨਾਲ ਤੁਸੀਂ ਸਹਿਮਤ ਤਾਂ ਹੋਏ ਨਾ ਜੀ। ਕਰਫਿਊ ਲਾਇਆ, ਵੈਲ ਬਿਗਨ ਇਜ਼ ਹਾਫ ਡਨ। ਮੈਂ ਦੱਸਾਂ ਉਹਦਾ ਹੱਲ ਕਰਫਿਊ ਹੀ ਸੀ ਸਰ। ਚਲੋ ਕੋਈ ਗੱਲ ਨਹੀਂ ਸਰ, ਮੈਂ ਤਾਂ ਕਹਿ ਰਿਹਾ ਵੇਖੋ ਜਿਹੜਾ ਜ਼ਿੰਦਗੀ 'ਚ ਕੰਮ ਕਰੂਗਾ ਗਲਤੀ ਤਾਂ ਉਸ ਤੋਂ ਹੋਊਗੀ ਸਰ। ਜੇ ਸਾਡੇ ਕੋਲੋਂ ਕੋਈ ਗਲਤੀ ਵੀ ਹੋਈ ਹੋਊਗੀ, ਅਸੀਂ ਪਰਮਾਤਮਾ ਤੋਂ ਵੀ ਮਾਫੀ ਮੰਗਾਂਗੇ, ਜਨਤਾ ਤੋਂ ਵੀ ਮਾਫੀ ਮੰਗਾਂਗੇ। ਇਸ ਕਰਕੇ ਸਰ ਤੁਹਾਡੇ ਅੱਗੇ ਇੱਕ ਬੇਨਤੀ ਹੱਥ ਜੋੜ ਕੇ ਹੈ, ਜਿਹੜਾ ਪੰਜਾਬ ਦਾ ਬਕਾਇਆ ਹੈ ਤੁਸੀਂ ਆਪਣੀ ਪੂਰੀ ਤਾਕਤ ਵਰਤ ਕੇ, ਸਰ ਤੁਹਾਡੀ ਪੂਰੀ ਉੱਥੇ ਚੱਲਦੀ ਹੈ। ਵੱਡੇ ਬਾਦਲ ਸਾਹਿਬ ਜੇ ਹੁਕਮ ਵੀ ਕਰ ਦੇਣ ਮੋਦੀ ਸਾਹਿਬ ਨੂੰ, ਮੈਨੂੰ ਪਤਾ ਉਹਨਾਂ ਦੀ ਗੱਲ ਨਹੀਂ ਮੋੜੀ ਜਾਣੀ। ਸਾਡਾ ਬਕਾਇਆ ਦਵਾਓ, ਅਸੀਂ ਉਹਦੀਆਂ ਟੈਸਟ ਕਿੱਟਾਂ ਵੀ ਲਵਾਂਗੇ ਜੀ, ਸਾਰਾ ਕੁਝ ਲਵਾਂਗੇ ਸਰ। ਤੇ ਅਸੀਂ ਵੱਧ ਤੋਂ ਵੱਧ ਪੰਜਾਬ ਦੀ ਨਹੀਂ, ਅਸੀਂ ਤਾਂ ਮਨੁੱਖਤਾ ਦੀ ਰਾਖੀ ਵਾਸਤੇ ਹਰੇਕ ਕੰਮ ਕਰਾਂਗੇ। ਆਸਟ੍ਰੇਲੀਆ 'ਚ ਵੀ ਜਿਹੜੇ ਸਾਡੇ ਬੰਦੇ ਬੈਠੇ ਹੈ, ਰਮਾਣਾ ਸਾਹਿਬ ਮੈਂ ਤੁਹਾਨੂੰ ਦੱਸ ਦਿਆਂ, ਮੈਂ ਇੱਕ ਪਲੇਅਰ ਹਾਂ ਕ੍ਰਿਕਟ ਦਾ। ਨਵਜੋਤ ਸਿੱਧੂ ਤੇ ਮੈਂ ਓਪਨਰ ਰਹੇ ਹਾਂ ਪੰਜਾਬ ਦੇ ਲਗਾਤਾਰ। ਮੈਂ ਭਾਜੀ ਸਿਰਫ ਸਰਦਾਰ ਮਨਪ੍ਰੀਤ ਸਿੰਘ ਬਾਦਲ ਜੀ ਦੀ ਇਮਾਨਦਾਰੀ ਵੇਖ ਕੇ ਉਹਨਾਂ ਨਾਲ ਐਕਟਿਵ ਹੋ ਕੇ ਇਸ ਪਾਰਟੀ ਦੇ ਵਿੱਚ ਨਾਲ ਕੰਮ ਕਰ ਰਿਹਾ। ਮੇਰੇ ਫਾਦਰ ਨੂੰ ਤੁਸੀਂ ਜਾਣਦੇ ਹੋ, ਜੀਤਮਲ ਜੀ ਨੂੰ, ਉਹ ਲਗਾਤਾਰ MC ਰਹੇ ਨੇ ਜੀ। ਰਮਾਣਾ ਸਾਹਿਬ ਮੈਨੂੰ ਇੱਕ ਗੱਲ ਦੱਸ ਦਿਓ ਵੀ ਇਹ ਲੜਾਈ ਕੋਈ ਸਾਡੀ ਜਾਂ ਤੁਹਾਡੀ ਇਕੱਲਿਆਂ ਦੀ ਨਹੀਂ ਹੈਗੀ, ਇਹ ਮਨੁੱਖਤਾ ਦੀ ਲੜਾਈ ਹੈ ਸਰ। ਇਹ ਆਪਾਂ ਇਕੱਠੇ ਹੋ ਕੇ ਲੜਨੀ ਹੈ। ਮੈਨੂੰ ਜ਼ਰੂਰ ਤੁਸੀਂ ਉਸ ਤੋਂ ਬਾਅਦ ਮੈਂ ਤੁਹਾਡਾ ਨੰਬਰ ਵੀ ਮੈਨੂੰ ਦੇ ਦਿਓ ਪਲੀਜ਼। ਮੇਰਾ ਨੰਬਰ ਤੁਸੀਂ ਨੋਟ ਕਰ ਲਿਓ ਭਾਵੇਂ ਇਹਨਾਂ ਤੋਂ, ਟੀਵੀ ਵਾਲਾ ਤੋਂ। ਤੁਹਾਡੀ ਹਰੇਕ ਸੁਜੈਸ਼ਨ ਭਾਜੀ ਸਿਰੇ ਚੜੂਗੀ। ਪਰ ਸਾਡੇ ਨਾਲ ਇੱਕ ਵਾਰੀ ਮੋਢੇ ਨਾਲ ਮੋਢਾ ਲਾ ਕੇ ਮੋਦੀ ਸਰਕਾਰ ਤੋਂ ਪੰਜਾਬ ਦੇ ਜਿਹੜੇ ਰਹਿੰਦੇ ਫੰਡ ਹੈ ਉਹ ਦਵਾ ਦਿਓ, ਤੇ ਸਾਨੂੰ ਘੱਟੋ ਘੱਟ 5500 ਕਰੋੜ ਰੁਪਈਆ ਇਹਦਾ ਸਾਨੂੰ ਦਿਓ, ਤਾਂ ਕਿ ਅਸੀਂ ਭਾਜੀ ਜਿਹੜੇ ਆਪਣੇ ਬੇਰੁਜ਼ਗਾਰ ਹੋ ਗਏ ਸਾਡੇ ਨੌਜਵਾਨ, ਜਿਹੜੇ ਲੋਕਾਂ ਦੇ ਧੰਦੇ ਖਤਮ ਹੋ ਗਏ, ਜਿਹੜੀਆਂ ਦੁਕਾਨਾਂ ਫੇਲ ਹੋ ਗਈਆਂ, ਅਸੀਂ ਉਹਨਾਂ ਨੂੰ ਘੱਟੋ ਘੱਟ 5-5 10-10 ਹਜ਼ਾਰ ਰੁਪਏ ਉਹਨਾਂ ਦੇ ਅਕਾਊਂਟ 'ਚ ਤਾਂ ਪਵਾ ਸਕੀਏ, ਜਾਂ ਉਹਨਾਂ ਨੂੰ ਕਹਿ ਕੇ ਡਾਇਰੈਕਟ ਸਰ ਪਵਾ ਦਿਓ ਜੀ। ਤੁਹਾਡੀ ਬਹੁਤ ਮਿਹਰਬਾਨੀ ਹੋਊਗੀ ਜੀ। ਰਮਾਣਾ ਸਾਹਿਬ ਕੀ ਕਹਿਣਾ ਚਾਹੋਗੇ? ਤੁਹਾਡੀ ਭਾਈਵਾਲ ਸਰਕਾਰ ਆ ਤੇ ਮੰਤਰੀ ਵੀ ਨੇ, ਬੀਬਾ ਹਰਸਿਮਰਤ ਕੌਰ ਬਾਦਲ ਜੋ ਕਿ ਬਠਿੰਡੇ ਤੋਂ MP ਨੇ, ਉਹ ਮੰਤਰੀ ਨੇ ਭਾਰਤ ਸਰਕਾਰ ਦੇ ਵਿੱਚ। ਇਹ ਫੰਡਿੰਗ ਦਾ ਕੀ ਦੱਸੋ ਜੀ, ਇਹਦੇ ਬਾਰੇ ਕੀ ਜਵਾਬ ਦੇਣਾ ਚਾਹੋਗੇ ਜੀ? ਸਾਰਾ ਲੈ ਕੇ ਆਏ ਆ ਜੀ ਸਟੇਟ ਵਾਈਜ਼, ਕਿਉਂਕਿ ਮੈਂ ਤੁਹਾਨੂੰ ਜਿਵੇਂ ਪਹਿਲਾਂ ਕਿਹਾ ਗੱਲ ਅੰਕੜਿਆਂ ਤੇ ਕਰਨੀ ਚਾਹੀਦੀ ਹੈ। ਹੁਣ ਮੇਰੇ ਵੱਡੇ ਵੀਰ ਅਰੁਣ ਜੀ ਨੇ ਗੱਲ ਕੀਤੀ, ਜਾਂ ਤਾਂ ਇਹਨਾਂ ਨੂੰ ਪੂਰੀ ਇਨਫੋਰਮੇਸ਼ਨ ਉਹਨਾਂ ਨੇ ਦਿੱਤੀ ਨਹੀਂ ਕਿ ਸਾਨੂੰ ਸਿਰਫ 68 ਕਰੋੜ ਰੁਪਇਆ ਆਇਆ ਜੀ। ਗਵਰਨਮੈਂਟ ਆਫ ਇੰਡੀਆ ਦੇ ਫਾਈਨੈਂਸ ਸੈਕਟਰੀ ਨੇ ਟਵੀਟ ਕਰਕੇ ਸਰਦਾਰ ਮਨਪ੍ਰੀਤ ਸਿੰਘ ਬਾਦਲ ਜੀ ਨੂੰ ਡਿਟੇਲ ਦਿੱਤੀ ਸੀ ਕਿ ਗਵਰਨਮੈਂਟ ਆਫ ਇੰਡੀਆ ਨੇ ਕੀ ਕੁਝ ਦਿੱਤਾ ਪੰਜਾਬ ਨੂੰ ਇਸ ਲੜਾਈ 'ਚ। ਚਲੋ ਮੈਂ ਤਾਂ ਇਹ ਕਹਿੰਦਾ ਕਿ ਜਿੰਨਾ ਆ ਗਿਆ ਉਹਨਾਂ ਵੀ ਘੱਟ ਹੈ। ਅਸੀਂ ਤਾਂ ਚਾਹੁੰਦੇ ਹਾਂ ਕਿ ਪੰਜਾਬ ਨੂੰ ਜੋ ਵਸੀਲੇ ਦੁਨੀਆ 'ਚ ਹੈਗੇ ਆ, ਹਰ ਵਸੀਲੇ ਤੋਂ, ਚਾਹੇ ਇੰਡੀਵਿਜੂਅਲ ਹੋਵੇ, ਸਰਕਾਰ ਹੋਵੇ, ਸੈਂਟਰ ਸਰਕਾਰ ਹੋਵੇ, ਕੋਈ ਆਰਗੇਨਾਈਜੇਸ਼ਨ ਹੋਣ, ਜੋ ਕੁਝ ਮਿਲ ਜੇ ਸਭ ਤੋਂ ਵੱਧ ਪੰਜਾਬ ਨੂੰ ਮਿਲਣਾ ਚਾਹੀਦਾ। ਬਟ ਮੈਂ ਕੁਝ ਅੰਕੜੇ ਤੁਹਾਡੇ ਸਾਹਮਣੇ, ਕਿਉਂਕਿ ਮੈਂ ਲੈ ਕੇ ਆਇਆ, ਇਹ ਗੱਲ ਕਰ ਰਹੇ ਕਿ ਸਾਡਾ 4400 ਕਰੋੜ ਰੁਪਇਆ GST ਦਾ ਪੈਂਡਿੰਗ ਹੈ ਜੀ। ਮੈਂ ਇੱਕ ਤੁਹਾਡੇ ਰਾਹੀਂ ਇਹ ਗੱਲ ਇਹਨਾਂ ਨੂੰ ਪੁੱਛਣੀ ਚਾਹੁੰਦਾ ਹੈ ਕਿ ਜਿਹੜਾ ਪੈਸਾ ਸੈਂਟਰ ਵੱਲੋਂ ਆ ਗਿਆ, ਪਹਿਲਾਂ ਤਾਂ ਮੈਂ ਉਹਦਾ ਵੇਰਵਾ ਦੇ ਦਿਆਂ ਤੇ ਉਹ ਕੀ ਯੂਟਿਲਾਈਜ਼ ਹੋ ਗਿਆ ਪੂਰਾ, ਮੈਂ ਉਹਦਾ ਯੂਟਿਲਾਈਜੇਸ਼ਨ ਦਾ ਰਿਕਾਰਡ ਲੈ ਕੇ ਆਇਆ। ਜਿਹੜਾ ਸਟੇਟ ਡਿਜ਼ਾਸਟਰ ਰਿਲੀਫ ਫੰਡ ਹੁੰਦਾ ਹੈ ਜੀ, ਉਹ ਮਾਰਚ ਦੇ ਮਹੀਨੇ 'ਚ ਪ੍ਰਾਈਮ ਮਿਨਿਸਟਰ ਮੋਦੀ ਨੇ ਆਰਡਰ ਕਰਤੇ ਸੀ ਕਿ ਇਹਨੂੰ ਤੁਸੀਂ ਕੋਵਿਡ ਦੀ ਲੜਾਈ 'ਚ ਵਰਤ ਸਕਦੇ ਹੋ। ਉਹ 6000 ਕਰੋੜ ਰੁਪਇਆ ਪੰਜਾਬ ਕੋਲੇ ਪਹਿਲਾਂ ਪਿਆ ਸੀ ਜੀ, ਕਿਉਂਕਿ ਸੈਂਟਰ ਵੱਲੋਂ ਟਾਈਮ ਟੂ ਟਾਈਮ ਆਉਂਦਾ ਰਹਿੰਦਾ। ਸਿਰਫ ਜੇ ਕੋਵਿਡ ਦੇ ਮਹੀਨਿਆਂ ਦੀ ਗੱਲ ਕਰਾਂ ਤਾਂ 247 ਕਰੋੜ 50 ਲੱਖ ਰੁਪਇਆ ਸਿਰਫ ਸਟੇਟ ਡਿਜ਼ਾਸਟਰ ਰਿਲੀਫ ਫੰਡ 'ਚ ਗਵਰਨਮੈਂਟ ਆਫ ਇੰਡੀਆ ਨੇ ਭੇਜਿਆ। ਤੇ ਤੁਸੀਂ ਹੈਰਾਨ ਹੋਵੋਗੇ ਕਿ ਉਹ 247 ਕਰੋੜ ਦੇ ਵਿੱਚੋਂ ਕੇਵਲ 16% 40 ਕਰੋੜ 16 ਲੱਖ ਰੁਪਇਆ ਜ਼ਿਲ੍ਹਿਆਂ ਨੂੰ ਜਾਰੀ ਕੀਤਾ ਗਿਆ। 84% ਹਜੇ ਜਾਰੀ ਹੋਈ ਨਹੀਂ ਕੀਤਾ। ਤੇ ਉਹ ਜਿਹੜਾ ਜਾਰੀ ਹੋਇਆ 40 ਕਰੋੜ, ਉਹਦੇ ਚੋਂ ਵੀ ਯੂਟਿਲਾਈਜੇਸ਼ਨ ਸਿਰਫ 35% ਦੀ ਹੋਈ ਹੈ। ਤੁਸੀਂ ਇਹ ਦੇਖੋ 12-13 ਕਰੋੜ ਰੁਪਇਆ 250 ਕਰੋੜ ਚੋਂ 112 ਕਰੋੜ ਰੁਪਇਆ ਸੈਂਟਰਲ ਗ੍ਰਾਂਟ ਆਈ
not a aid, grant मतलब ਜਿਹੜੀ ਵਾਪਸ ਨਹੀਂ ਕਰਨੀ। 112 ਕਰੋੜ ਰੁਪਇਆ ਕੋਵਿਡ ਦੀ ਉਹ ਆਈ। ਮੈਨੂੰ ਇਹ ਦੱਸ ਦੇਣ ਕਿ ਇਹਨਾਂ ਪੈਸਿਆਂ ਨਾਲ, ਅੱਛਾ ਦੂਜੀ ਗੱਲ ਰਾਸ਼ਨ ਦੀ ਜੇ ਮੈਂ ਗੱਲ ਕਰਾਂ ਜੀ, 3 ਮਹੀਨਿਆਂ ਵਾਸਤੇ ਸਪੈਸ਼ਲ ਰਾਸ਼ਨ ਐਲੋਕੇਟ ਕੀਤਾ ਗਿਆ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ 'ਚ। ਰਮਣਾ ਸਾਹਿਬ ਇੱਕ ਮਿੰਟ ਰੋਕਣਾ ਚਾਹੁੰਦਾ ਤੁਹਾਨੂੰ ਮੈਂ। ਰਮਣਾ ਸਾਹਿਬ ਇੱਕ ਸਵਾਲ ਪੁੱਛਣਾ ਚਾਹੁੰਦਾ ਕਿ GST ਦਾ ਕੀ ਰੌਲਾ, ਜਿਹਦੇ ਬਾਬਤ ਕੈਪਟਨ ਅਮਰਿੰਦਰ ਸਿੰਘ ਅਤੇ ਬੀਬਾ ਹਰਸਿਮਰਤ ਕੌਰ ਬਾਦਲ ਦੀ ਜਿਹੜੀ ਟਵੀਟ ਵਾਰ ਵੀ ਚੱਲੀ ਹੈ, ਉਹਨਾਂ ਵੱਲੋਂ ਬੀਬਾ ਜੀ ਵੱਲੋਂ ਲਗਾਤਾਰ ਇਹ ਕਿਹਾ ਜਾ ਰਿਹਾ ਕਿ ਜਿਹੜਾ GST ਦਾ ਪੈਸਾ ਜਿਹੜਾ ਉਹ ਦਿੱਤਾ ਜਾ ਚੁੱਕਿਆ, ਉਹਦੀ ਕਿਸ਼ਤ ਭੇਜੀ ਜਾ ਚੁੱਕੀ ਹੈ, ਜਦੋਂ ਕਿ ਕੈਪਟਨ ਅਮਰਿੰਦਰ ਸਿੰਘ ਇਹ ਕਹਿ ਰਹੇ ਹੈ ਕਿ ਜਿਹੜਾ ਉਹ ਪੈਸਾ ਪੰਜਾਬ ਨੂੰ ਨਹੀਂ ਮਿਲਿਆ। ਇਹਦੇ ਬਾਰੇ ਜ਼ਰੂਰ ਕਲੀਅਰ ਕਰੋ ਜੀ। ਭਾਈ ਜੀ ਜਿਹੜਾ GST ਹੈ ਪੀਰੀਓਡਿਕਲੀ ਹਰ ਇੱਕ ਸਟੇਟ ਦਾ ਸੈਂਟਰ ਵੱਲੋਂ ਭੇਜਿਆ ਜਾਂਦਾ ਹੈ। ਹੁਣ ਜੇ ਪੰਜਾਬ ਸਰਕਾਰ ਨੇ ਵੀ ਕਿਸੇ ਨੂੰ ਇੱਥੇ ਆਪਦੀ ਪੋਪੂਲੇਸ਼ਨ 'ਚ ਕੋਈ ਗ੍ਰਾਂਟ ਜਾਂ ਸਕੀਮ ਦੇਣੀ ਹੁੰਦੀ ਹੈ ਤੇ ਸੁਭਾਵਕ ਹੈ ਕੋਈ ਮਹੀਨਾ 2 ਮਹੀਨੇ ਲੇਟ ਫੇਟ ਹੋ ਸਕਦਾ ਹੈ। ਬਟ ਇਸ਼ੂ ਇਹ ਹੈ ਕਿ ਇਸ ਕੋਵਿਡ ਦੀ ਦੌਰਾਨ 5000 ਕਰੋੜ ਰੁਪਇਆ ਅੰਡਰ ਡਿਫਰੈਂਟ ਸਕੀਮਸ, GST ਕੱਲਾ ਨਹੀਂ ਜੀ, ਇਹ ਇਸ ਗੱਲ ਨੂੰ ਬੜੀ ਕਨਵੀਨੀਐਂਟਲੀ ਛੱਡ ਰਿਹਾ ਹੈ। ਅਸੀਂ ਆਪਦੀ ਸਰਕਾਰ ਦੌਰਾਨ ਇੱਕ ਲੜਾਈ ਲੜੀ ਸੀ ਕੇਂਦਰ ਦੀ ਸਰਕਾਰ ਨਾਲ ਕਿ ਸਾਨੂੰ ਜਿਹੜਾ ਤੁਸੀਂ GST ਦਾ ਸ਼ੇਅਰ ਦਿੰਦੇ ਹੋ ਉਹ ਘੱਟ ਹੈ, ਉਹਦੀ ਕੈਲਕੂਲੇਸ਼ਨ ਤੇ ਇਸ਼ੂ ਸੀ, ਉਹ ਡੈਫਿਸਿਟ ਗ੍ਰਾਂਟ ਉਹਨੂੰ ਕਹਿੰਦੇ ਆ। ਉਸ ਵੇਲੇ ਤੋਂ ਹੁਣ ਤੱਕ ਲੈ ਕੇ 1800 ਕਰੋੜ ਰੁਪਇਆ ਬਣਦਾ ਸੀ, 1800 ਦਾ 1800 ਇਹਨਾਂ ਨੂੰ ਭੇਜਤਾ ਪੰਜਾਬ ਦੇ ਹੱਕ 'ਚ ਫੈਸਲਾ ਕਰਕੇ ਵੀ ਜੋ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਤਰਕ ਦਿੱਤੀ ਸੀ ਉਹ ਬਿਲਕੁਲ ਠੀਕ ਸੀ। ਤੁਹਾਡਾ ਇੰਨੇ ਸਾਲਾਂ ਦਾ ਆ ਡੈਫਿਸਿਟ ਪੈਸਾ ਤੁਹਾਨੂੰ ਮਿਲਣਾ ਚਾਹੀਦਾ ਸੀ, ਉਹ ਵੀ ਭੇਜਤਾ। 5000 ਕਰੋੜ ਰੁਪਇਆ ਉਹ ਆ ਗਿਆ ਜੀ। ਇੱਕ ਮੈਨੂੰ ਦੱਸ ਦੇਣ ਹੁਣ 3 ਮਹੀਨਿਆਂ ਦਾ ਸਪੈਸ਼ਲ ਰਾਸ਼ਨ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ 'ਚ ਪੰਜਾਬ ਦੀ ਪੋਪੂਲੇਸ਼ਨ 2 ਕਰੋੜ 75 ਲੱਖ, ਪੌਣੇ 3 ਕਰੋੜ ਦੇ ਤਕਰੀਬਨ ਪੰਜਾਬ ਦੀ ਪੋਪੂਲੇਸ਼ਨ ਹੈ। 1 ਕਰੋੜ 41 ਲੱਖ ਬੰਦੇ ਨੂੰ, ਮੋਰ ਦੈਨ 50% ਆਫ ਦਾ ਪੋਪੂਲੇਸ਼ਨ ਨੂੰ ਕਣਕ ਤੇ ਦਾਲ, ਇਹ 2.25 ਲੱਖ ਟਨ ਕਣਕ ਤੇ 10,800 ਟਨ ਦਾਲ ਪੰਜਾਬ ਦੇ ਲੋਕਾਂ ਨੂੰ ਭੇਜੀ ਗਈ। ਤੇ ਹਾਲਾਤ ਕੀ ਹੋਏ? ਯੂਨੀਅਨ ਮਿਨਿਸਟਰ, ਚਲੋ ਸਾਨੂੰ ਤਾਂ ਕਹਿ ਦਿੰਦੇ ਅਸੀਂ ਸਿਆਸਤ ਕਰਦੇ ਹਾਂ, ਆ ਰਾਮ ਵਿਲਾਸ ਪਾਸਵਾਨ ਨੂੰ ਟਵੀਟ ਕਰਨੀ ਪਈ। ਆ ਟਵੀਟ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਟੈਗ ਕਰਕੇ ਕਿਹਾ ਕਿ ਅਸੀਂ ਤੁਹਾਨੂੰ ਇੰਨਾ ਸਮਾਨ ਭੇਜਿਆ ਪਰ ਕੇਵਲ 1% ਤੁਸੀਂ ਹੁਣ ਤੱਕ ਲੋਕਾਂ ਦਾ ਰਿਲੀਜ਼ ਕੀਤਾ ਹੈ। ਮੈਂ ਕੈਪਟਨ ਸਾਹਿਬ ਨੂੰ ਉਹਨਾਂ ਨੇ ਕਿਹਾ ਬੇਨਤੀ ਕਰਦਾ ਕਿ ਆਪਦੀ ਵਿਤਰਨ ਪ੍ਰਣਾਲੀ ਥੋੜੀ ਤੇਜ਼ੀ ਲਿਆਓ। ਅੱਜ ਦਾ ਇਹ ਲਾਸਟ ਡਾਟਾ ਮੇਰੇ ਕੋਲ ਨਾ ਜੀ ਦਾਲਾਂ ਦਾ, ਆ ਮੈਂ ਲੈ ਕੇ ਆਇਆ 24/5 ਤਰੀਕ ਨੂੰ, 24 ਮਈ ਦਾ ਡਾਟਾ ਹੈ ਜੀ। ਪੰਜਾਬ ਨੂੰ 10,800 ਟਨ ਦਾਲ ਆਉਣੀ ਸੀ ਜੀ, 10,400 ਤੇ 28 ਟਨ ਪੰਜਾਬ ਕੋਲੇ ਰਿਸੀਵ ਹੋ ਗਈ ਹੈ। ਤੁਸੀਂ ਦੇਖੋ ਮਾਰਚ, ਅਪ੍ਰੈਲ, ਮਈ 3 ਮਹੀਨਿਆਂ ਦਾ ਦਿੱਤਾ ਉਹਨਾਂ ਨੇ। ਮਈ ਖਤਮ ਹੋਣ ਵਾਲਾ ਹੈ ਤੇ 10,800 ਚੋਂ ਇਹਨਾਂ ਨੇ ਸਿਰਫ 5900 ਟਨਸ ਜਿਹੜੀ ਹੈ ਉਹ ਵਰਤਾਈ ਹੈ। ਅਜੇ ਤੱਕ 5000 ਟਨ ਉਵੇਂ ਹੀ ਰੱਖੀ ਬੈਠੇ ਹੈ। ਤੁਸੀਂ ਲੋਕਾਂ ਤੱਕ ਸਹੂਲਤ ਦੇ ਨਹੀਂ ਰਹੇ। ਜਿਹੜਾ ਸੈਂਟਰ ਤੁਹਾਨੂੰ ਫੰਡ ਭੇਜ ਰਿਹਾ ਉਹਦੀ ਯੂਟਿਲਾਈਜੇਸ਼ਨ ਨਹੀਂ ਕਰ ਰਹੇ। ਤੁਸੀਂ ਉਹਨੂੰ ਤਾਂ ਵਰਤੋ, ਤੁਹਾਨੂੰ ਮੈਂ ਵਿਸ਼ਵਾਸ ਦਿਵਾਉਣਾ ਹੈ, ਤੁਸੀਂ ਪੈਸਾ ਵਰਤ ਕੇ ਯੂਟਿਲਾਈਜੇਸ਼ਨ ਭੇਜੋ। ਪੈਸੇ ਦੀ ਕਮੀ ਪੰਜਾਬ ਨੂੰ ਨਹੀਂ ਆਊਗੀ NDA ਦੀ ਗਵਰਨਮੈਂਟ ਵੱਲੋਂ। ਮੇਰਾ ਤੁਹਾਡੇ ਨਾਲ ਕਮਿਟਮੈਂਟ ਅੱਜ ਇਸ ਸ਼ੋਅ ਤੇ। ਜੀ ਅਰੁਣ ਜੀ, ਦੇਖੋ ਇਸ ਤਰ੍ਹਾਂ ਦੇ ਸਵਾਲ ਸੋਸ਼ਲ ਮੀਡੀਆ ਦੇ ਉੱਪਰ ਵੀ ਉੱਠ ਰਹੇ ਆ ਕਿ ਗਰੀਬ ਲੋਕਾਂ ਵੱਲੋਂ ਲਗਾਤਾਰ ਇਹ ਕਿਹਾ ਜਾਂਦਾ ਹੈ ਕਿ ਉਹਨਾਂ ਤੱਕ ਜਿਹੜਾ ਰਾਸ਼ਨ ਆ ਉਹ ਨਹੀਂ ਪਹੁੰਚ ਰਿਹਾ। ਤੁਸੀਂ ਗਰਾਊਂਡ ਤੇ ਬਠਿੰਡਾ ਦੇ ਵਿੱਚ ਕੰਮ ਕੀਤਾ ਹੈ, ਤੁਸੀਂ ਗਰਾਊਂਡ ਤੇ ਬਠਿੰਡਾ ਦੇ ਵਿੱਚ ਇਸ ਪੂਰੀ ਮੁਹਿੰਮ ਦੇ ਵਿੱਚ ਤੁਸੀਂ ਲੱਗੇ ਰਹੇ ਹੋ ਤੇ ਕਿਤੇ ਨਾ ਕਿਤੇ ਇਹ ਵੀ ਇਲਜ਼ਾਮ ਆ ਜਿਹੜੇ ਉਹ ਲੱਗਦੇ ਰਹੇ ਆ ਕਿ ਸਿਰਫ ਤੇ ਸਿਰਫ ਪਾਰਟੀ ਨਾਲ ਸੰਬੰਧਿਤ ਗਰੀਬ ਲੋਕਾਂ ਨੂੰ ਹੀ ਜਿਹੜਾ ਰਾਸ਼ਨ ਦਿੱਤਾ ਜਾ ਰਿਹਾ, ਪਾਰਟੀਬਾਜ਼ੀ ਦਾ ਵਿਤਕਰਾ ਕਰਕੇ ਜਿਹੜਾ ਰਾਸ਼ਨ ਆ ਉਹ ਨਹੀਂ ਦਿੱਤਾ ਜਾਂਦਾ। ਇਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ? ਸਰ ਪਹਿਲੀ ਗੱਲ ਤਾਂ ਇਹ ਹੈ, ਬਿਲਕੁਲ ਤੁਸੀਂ ਸਹੀ ਗੱਲ ਕਹੀ ਹੈ ਵੀ ਅਸੀਂ ਗਰਾਊਂਡ ਦੇ ਉੱਤੇ ਕੰਮ ਕੀਤਾ ਹੈ। ਅਸੀਂ ਪੂਰੇ ਕੋਵਿਡ ਦੇ ਵਿੱਚ ਜਿਹੜਾ 1.5 ਮਹੀਨਾ ਸੀਗਾ ਘਰਾਂ 'ਚ ਵੜ ਕੇ ਨਹੀਂ ਵੇਖਿਆ, ਕਿਉਂਕਿ ਇਹ ਸਾਡੀ ਜ਼ਿੰਮੇਵਾਰੀ ਸੀਗੀ। ਮੈਂ ਇਹ ਨਹੀਂ ਕਹਿ ਰਿਹਾ ਇਕੱਲੇ ਅਸੀਂ, ਮੈਂ ਤਾਂ ਤੁਹਾਨੂੰ ਪਹਿਲੇ ਦੱਸਿਆ ਵੀ ਮੈਨੂੰ ਐਂ ਲੱਗਦਾ ਸੀ ਪੰਜਾਬ ਦਾ ਹਰ ਬੰਦਾ ਹੀ ਗਲੀਆਂ ਤੁਰਿਆ ਫਿਰਦਾ, ਮਦਦ ਲੈਣ ਵਾਲੇ ਘੱਟ ਸੀਗੇ, ਦੇਣ ਵਾਲੇ ਜ਼ਿਆਦਾ ਸੀਗੇ ਸਰ। ਦੂਜੀ ਗੱਲ ਰਮਾਣਾ ਸਾਹਿਬ ਨੇ ਇੱਕ ਗੱਲ ਕਹੀ ਹੈ ਵੀ ਰਾਸ਼ਨ ਹੈ ਜਿਹੜਾ ਸਹੀ ਤਰ੍ਹਾਂ ਨਹੀਂ ਵਰਤਿਆ ਗਿਆ। ਭਾਜੀ ਬਿਲਕੁਲ ਗਲਤ ਗੱਲ ਹੈ ਇਹ। ਵੇਖੋ ਮੇਰੀ ਜਿਹੜੀ ਸਮਝ ਕਹਿੰਦੀ ਹੈ, ਜਿਹੜੀ ਆ ਮੇਰੀ ਜਾਣਕਾਰੀ ਕਹਿੰਦੀ ਹੈ, ਰਮਾਣਾ ਸਾਹਿਬ ਜਿੰਨੀ ਜਾਣਕਾਰੀ ਤਾਂ ਮੈਨੂੰ ਹੈ ਨਹੀਂ, ਆંકੜਿਆਂ 'ਚ ਤਾਂ ਮੈਂ ਕਦੀ ਵੀ ਨਹੀਂ ਪਿਆ ਜ਼ਿੰਦਗੀ 'ਚ, ਨਾ ਹੀ ਮੇਰੇ ਕੋਲ ਕੋਈ ਆંકੜੇ ਹੈਗੇ ਹੈ। ਪਰ ਮੈਂ ਇੱਕ ਗੱਲ ਜਮਾਂ ਦੀਨ ਧਰਮ ਨਾਲ ਆਪਣੇ ਨਾਲ ਕਹੂੰਗਾ ਜੀ, ਜਿੱਥੇ ਕਿਸੇ ਬੰਦੇ ਨੂੰ ਲੋੜ ਪਈ ਹੈ, ਇਹ ਤਾਂ ਸਿਰਫ ਸਰਕਾਰੀ ਰਾਸ਼ਨ ਦੀ ਗੱਲ ਕਰ ਰਿਹਾ ਹੈ ਸਰ। ਇਹ ਤੁਸੀਂ ਇੱਕ ਗੱਲ ਤੇ ਹੈਰਾਨ ਹੋ ਜਾਓਗੇ, ਮੈਨੂੰ ਲੱਗਦਾ ਵੀ 1 ਕਰੋੜ ਜਿਹੜੀ ਕਿੱਟ ਹੈ ਰਾਸ਼ਨ ਦੀ ਉਹ ਪੰਜਾਬ ਪੁਲਿਸ ਨੇ ਆਪਣੇ ਕੋਲੋਂ ਵੰਡਤੀ ਜੀ। ਅਸੀਂ ਤਾਂ ਉਡੀਕਿਆ ਹੀ ਨਹੀਂ ਵੀ ਰਾਸ਼ਨ ਸੈਂਟਰ ਤੋਂ ਆਊਗਾ ਜਾਂ ਪੰਜਾਬ ਸਰਕਾਰ ਤੋਂ ਆਊਗਾ। ਸਰ ਇੱਕ ਰਾਸ਼ਨ ਮਾਰਚ ਦੇ ਮਹੀਨੇ ਤੇ ਅਪ੍ਰੈਲ ਦੇ ਮਹੀਨੇ ਦੇ ਵਿੱਚ
ਜਿਹੜਾ ਨੀਲੇ ਕਾਰਡ ਧਾਰਕਾਂ ਨੂੰ ਦਿੱਤਾ ਜਾਂਦਾ ਹੈ ਉਹ ਦੇ ਦਿੱਤਾ ਗਿਆ ਸੀਗਾ ਸਰ। ਜਦੋਂ ਅਗਲੀ ਖੇਪ ਉਹਨਾਂ ਨੂੰ ਆਈ ਉਸ ਟਾਈਮ ਤੁਹਾਨੂੰ ਪਤਾ ਵੀ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਸਾਡਾ ਜਿਹੜਾ ਟੀਚਾ ਸੀਗਾ ਉਹ ਜਿਹੜੀ ਕਣਕ ਨੂੰ ਸਮੇਟ ਕੇ ਅਸੀਂ ਮੰਡੀਆਂ 'ਚ ਲਿਆ ਕੇ ਮੰਡੀਆਂ 'ਚੋਂ ਲਿਆ ਕੇ ਅਸੀਂ ਸਰਕਾਰੀ ਗਡਾਊਨਾਂ 'ਚ ਪਹੁੰਚਾਉਣੀ ਸੀ। ਤੁਹਾਨੂੰ ਇਹਨਾਂ ਨੂੰ ਰਮਾਣਾ ਸਾਹਿਬ ਨੂੰ ਵੀ ਪਤਾ ਵੀ ਅਮਲਾ ਇੱਕੋ ਹੀ ਹੁੰਦਾ ਆਪਣੇ ਕੋਲ DFNSC ਦਾ ਸਰ। ਜਦੋਂ ਉਸ ਕੰਮ 'ਚ ਲੱਗੇ ਹੋਏ ਸੀ ਉਹਦੇ ਵਿੱਚੋਂ ਅੱਧੇ ਬੰਦੇ ਕੱਢ ਕੇ ਰਾਸ਼ਨ ਅਸੀਂ ਵੰਡਣਾ ਸ਼ੁਰੂ ਕੀਤਾ। ਨਾਲ ਸਾਡੇ ਆਪਣੇ ਅਸੀਂ ਨਿਗਰਾਨ ਕਮੇਟੀਆਂ ਬਣਾਈਆਂ ਵੀ ਇਹ ਨਾ ਹੋਵੇ ਕਿਸੇ ਗਰੀਬ ਬੰਦੇ ਦਾ ਰਾਸ਼ਨ ਕਿਸੇ ਕੋਲ ਚਲੇ ਜਾਏ। ਜਿਹੜੀ ਵਿੱਤ ਵੰਡ ਪ੍ਰਣਾਲੀ ਸਰਦਾਰ ਬਾਦਲ ਛੱਡ ਕੇ ਗਏ ਸਨ ਉਸੇ ਵੰਡ ਪ੍ਰਣਾਲੀ ਦੇ ਤਹਿਤ ਉਹਨਾਂ ਕਾਰਡਾਂ ਦੇ ਤਹਿਤ ਹੀ ਅਸੀਂ ਰਾਸ਼ਨ ਵੰਡਿਆ ਸਰ। ਇਹ ਰਮਾਣਾ ਸਾਹਿਬ ਨੂੰ ਮੈਂ ਬੇਨਤੀ ਕਰਾਂਗਾ ਕਿ ਅੱਜ DC ਆਫਿਸ ਦੇ ਵਿੱਚੋਂ ਬਠਿੰਡੇ ਦਾ ਰਿਕਾਰਡ ਪੁੱਛ ਲੈਣ। 75 ਤੋਂ 80% ਬੰਦਿਆਂ ਨੂੰ ਘਰ ਦੇ ਵਿੱਚ ਹਰ ਜੀ ਦੇ 5 ਕਿਲੋ ਕਣਕ ਤੇ 1 ਕਿਲੋ ਦਾਲ ਪਹੁੰਚ ਚੁੱਕੀ ਹੈ। ਇੱਕ ਜਿਹੜੀ ਇਹ ਗੱਲ ਕਹਿ ਰਿਹਾ ਵੀ ਦਾਲ ਵਧੀਆ ਸਰ, ਉਹ ਕੁਆਲਿਟੀ ਵਧੀਆ ਨਹੀਂ ਸੀਗੀ, ਉਹਦੀ ਕੁਆਲਿਟੀ ਵਧੀਆ ਨਹੀਂ ਸੀ। ਰਮਾਣਾ ਸਾਹਿਬ ਇਹ ਗੱਲ ਤੁਸੀਂ ਜਾਂਚ ਕਰ ਸਕਦੇ ਹੋ। ਅਸੀਂ ਉਹ ਲਿਖ ਕੇ ਭੇਜਿਆ ਵੀ ਇਹ ਕੁਆਲਿਟੀ ਵਧੀਆ ਨਹੀਂ, ਇਹ ਹਿਊਮਨ ਬੀਇੰਗ ਦੇ ਕੰਜ਼ਿਊਮ ਕਰਨ ਵਾਲੀ ਨਹੀਂ। ਉਹ ਦਾਲ ਤੇ ਸਿਰਫ ਉਸ ਕਰਕੇ ਥੋੜੇ ਲੇਟ ਹੋਏ ਸੀ, ਉਹ ਦਾਲ ਹੁਣ ਵਧੀਆ ਆ ਗਈ। ਅਸੀਂ ਬਿਲਕੁਲ ਵੰਡ ਰਹੇ ਹਾਂ ਤੇ ਭਾਜੀ 100% ਬੰਦੇ ਨੂੰ ਵੰਡੀ ਜੂਗੀ। ਜਿਹੜੀ ਗੱਲ ਤੁਸੀਂ ਕੀਤੀ ਹੈ ਵੀ ਇਹ ਇਕੱਲੇ ਕਾਂਗਰਸ ਪਰਿਵਾਰਾਂ ਨੂੰ ਵੰਡੀ ਗਈ ਹੈ, ਬਿਲਕੁਲ ਮੈਂ ਇਸ ਗੱਲ ਨਾਲ ਸਹਿਮਤ ਨਹੀਂ। ਵੇਖੋ ਮੈਂ ਇੱਕ ਬਠਿੰਡੇ ਦਾ ਉਦਾਹਰਨ ਦੇਣ ਲੱਗਾ ਸਰ, ਨਾਮ ਲੈ ਕੇ ਦੇਣ ਲੱਗਾ। ਰਮਾਣਾ ਸਾਹਿਬ ਸ਼ਾਇਦ ਉਹਨੂੰ ਜਾਣਦੇ ਵੀ ਹੋਣ। ਇਹਨਾਂ ਦਾ SC ਵਿੰਗ ਦਾ ਪ੍ਰਧਾਨ ਹੈ ਨਰਿੰਦਰਪਾਲ ਸਿੰਘ, ਨਰਵਾਣਾ ਰੋਡ ਤੇ ਰਹਿੰਦਾ ਹੈ। ਉਹਨੇ ਜਦੋਂ ਮੈਨੂੰ ਫੋਨ ਕੀਤਾ ਵੀ ਭਾਜੀ ਇਸ ਥਾਂ ਤੇ ਇਸ ਚੀਜ਼ ਦੀ ਲੋੜ ਹੈ, ਮੈਂ ਪ੍ਰਮਾਤਮਾ ਨੂੰ ਹਾਜ਼ਰ ਨਜ਼ਰ ਜਾ ਕੇ ਕਹਿੰਦਾ ਵੀ ਮੈਂ ਉਹੀ ਥਾਂ ਉੱਥੇ ਜ਼ਰੂਰ ਭੇਜੀ ਹੈ। ਜੇ ਸਰਕਾਰ ਦੀ ਨਹੀਂ ਸੀ ਤੇ ਮੈਂ ਆਪਣੇ ਯਾਰ ਦੋਸਤਾਂ ਨੂੰ ਬੇਨਤੀ ਕਰਕੇ ਅਸੀਂ ਭਾਜੀ ਪੰਜਾਬ ਦੀ ਗੁਰੂਆਂ ਦੀ ਧਰਤੀ ਦੇ ਉੱਤੇ ਇਹ ਦਾਅਵੇ ਨਾਲ ਗੱਲ ਕਹਿੰਦੇ ਆ ਵੀ ਕਿਸੇ ਇੱਕ ਬੰਦੇ ਨੂੰ ਵੀ ਭੁੱਖਾ ਨਹੀਂ ਸੌਣ ਦਿੱਤਾ ਤੇ ਨਾ ਹੀ ਗਾਹਾਂ ਕੋਈ ਸੌਂਗਾ। ਜੀ ਇੱਥੇ ਅਰੁਣ ਜੀ ਇੱਕ ਸਵਾਲ ਤੁਹਾਨੂੰ ਮੈਂ ਕਰਨਾ ਚਾਹੁੰਦਾ ਹਾਂ ਕਿ ਜਿਹੜੇ ਫਰੰਟ ਲਾਈਨ ਦੇ ਉੱਪਰ ਜਿਹੜੇ ਵਾਰੀਅਰਸ ਲੜ ਰਹੇ ਹੈ, ਚਾਹੇ ਉਹ ਡਾਕਟਰਸ ਨੇ, ਸਟਾਫ ਨਰਸਿਸ ਨੇ, ਸਫਾਈ ਸੇਵਕ ਨੇ, ਅੱਜ ਇਹਨਾਂ ਦੇ ਵਿੱਚੋਂ ਬਹੁਤੀ ਗਿਣਤੀ ਦੇ ਵਿੱਚ ਜਿਹੜੇ ਮੁਲਾਜ਼ਮ ਨੇ ਉਹ ਕੱਚੀਆਂ ਨੌਕਰੀਆਂ ਕਰ ਰਹੇ ਨੇ, 10-10 ਹਜ਼ਾਰ ਤੇ 15 ਹਜ਼ਾਰ ਤੇ ਨੌਕਰੀਆਂ ਕਰ ਰਹੇ ਨੇ। ਉਹਨਾਂ ਵੱਲੋਂ ਲਗਾਤਾਰ ਸਰਕਾਰ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਇਸ ਕੋਵਿਡ ਸਿਚੁਏਸ਼ਨ ਦੇ ਵਿੱਚ ਉਹਨਾਂ ਦੇ ਰੁਜ਼ਗਾਰ ਨੂੰ ਪੱਕਾ ਕੀਤਾ ਜਾਵੇ ਤਾਂ ਜੋ ਉਹ ਆਪਣੀ ਇਸ ਲੜਾਈ ਦੇ ਵਿੱਚ ਹੋਰ ਜੋਸ਼ ਨਾਲ ਵੱਧ ਚੜ ਕੇ ਹਿੱਸਾ ਲੈ ਸਕਣ। ਸੋ ਇਸ ਸੰਬੰਧੀ ਸਰਕਾਰ ਵੱਲੋਂ ਕਿਸੇ ਕਿਸਮ ਦਾ ਕੋਈ ਜਵਾਬ ਨਹੀਂ ਦਿੱਤਾ ਜਾ ਰਿਹਾ। ਇਸ ਸੰਬੰਧੀ ਕੋਈ ਕਿਸੇ ਕਿਸਮ ਦਾ ਜਿਹੜਾ ਰਿਪਲਾਈ ਹੈ ਉਹ ਮੁੱਖ ਮੰਤਰੀ ਸਾਹਿਬ ਨਹੀਂ ਦੇ ਰਹੇ, ਤੇ ਇਹਦੇ ਸੰਬੰਧੀ ਤੁਸੀਂ ਕੀ ਕਹਿਣਾ ਚਾਹੋਗੇ? ਸਰ ਬਹੁਤ ਹੀ ਵਧੀਆ ਤੁਸੀਂ ਗੱਲ ਕਹੀ ਹੈ। ਉਸ ਤੋਂ ਪਹਿਲੇ ਮੈਂ ਤੁਹਾਨੂੰ ਥੋੜਾ ਜਿਹਾ ਪਿੱਛੇ ਲੈ ਕੇ ਜਾਊਂਗਾ। ਜਦੋਂ ਇਹ ਕੋਵਿਡ ਸ਼ੁਰੂ ਹੋਇਆ ਤੇ ਸਾਡੇ ਵਿੱਤ ਮੰਤਰੀ ਤੇ ਬਠਿੰਡੇ ਦੇ MLA ਸਰਦਾਰ ਮਨਪ੍ਰੀਤ ਸਿੰਘ ਬਾਦਲ ਜੀ ਨੇ ਪਹਿਲੀ ਵਾਰੀ ਦੁਨੀਆ 'ਚ ਜਾਂ ਜ਼ਿੰਦਗੀ 'ਚ ਹੋਇਆ ਹੋਣਾ ਹੈ ਵੀ ਜਿੰਨੇ ਸਫਾਈ ਸੇਵਕ ਸੀ ਉਹਨਾਂ ਨੂੰ ਸੈਲੂਟ ਕੀਤਾ ਹੈ ਸਰਕਾਰ ਵੱਲੋਂ। ਜਿੰਨੇ ਪੁਲਿਸ ਡਿਪਾਰਟਮੈਂਟ ਸੀ, ਜਿੰਨੇ ਡਾਕਟਰ ਸੀ, ਜਿੰਨੇ ਵੀ ਤੁਸੀਂ ਫਰੰਟ ਦੇ ਉੱਤੇ ਲੜਨ ਵਾਲੇ ਹੈ, ਉਹਨਾਂ ਨੂੰ ਪੰਜਾਬ ਸਰਕਾਰ ਵੱਲੋਂ ਬਕਾਇਦਾ ਸਲਾਮੀ ਦਿੱਤੀ ਗਈ ਹੈ। ਕੱਲੀ ਇਹੀ ਨਹੀਂ, ਜਿਹੜੀ ਗੱਲ ਤੁਸੀਂ ਸਰ ਕਹਿ ਰਹੇ ਹੋ ਇਹ ਅਸੀਂ ਆਪਣੀ ਕਾਂਗਰਸ ਪਾਰਟੀ ਵੱਲੋਂ ਵੀ ਡਿਮਾਂਡ ਕੀਤੀ ਹੈ ਵੀ ਜਿਹੜੇ ਬੰਦੇ ਇਸ ਲੜਾਈ ਦੇ ਵਿੱਚ ਫਰੰਟ ਤੇ ਹੋ ਕੇ ਲੜੇ ਹੈ, ਜੇ ਉਹ ਕੱਚੇ ਹੈ, ਅਸੀਂ ਵੀ ਤੁਹਾਡੇ ਸਰਕਾਰ ਤੁਹਾਨੂੰ ਇੱਕ ਗੱਲ ਦਾ ਪੂਰਾ ਆਸ਼ਵਸਤ ਕਰਨਾ ਚਾਹੁੰਦੇ ਹਾਂ ਵੀ ਅਸੀਂ ਉਹਨਾਂ ਦੀ ਹੱਕਾਂ ਦੀ ਰਾਖੀ ਕਰਾਂਗੇ। ਉਹਨਾਂ ਨੂੰ ਸਰਕਾਰ ਵੱਲੋਂ ਪੱਕੇ ਕਰਵਾਉਣ ਲਈ ਅਸੀਂ ਪੰਜਾਬ ਸਰਕਾਰ ਨੂੰ, ਪੰਜਾਬ ਕਾਂਗਰਸ ਪਾਰਟੀ ਵੱਲੋਂ ਜ਼ਰੂਰ ਬੇਨਤੀ ਕਰਾਂਗੇ। ਤੇ ਮੈਨੂੰ ਲੱਗਦਾ ਹੈ ਵੀ ਪ੍ਰਮਾਤਮਾ, ਕਿਉਂਕਿ ਉਹਨਾਂ ਨੇ ਸੱਚੇ ਦਿਲ ਨਾਲ ਮਿਹਨਤ ਕੀਤੀ ਹੈ, ਕੱਚੇ ਪੱਕੇ ਦਾ ਕੋਈ ਗੱਲ ਹੀ ਨਹੀਂ ਸਰ। ਬਹੁਤ ਜ਼ਿਆਦਾ ਇਹੋ ਜਿਹੇ ਬੰਦਿਆਂ ਨੇ ਵੀ ਮਿਹਨਤ ਕੀਤੀ ਹੈ ਜਿਹੜੇ ਨਾ ਤਾਂ ਗਵਰਨਮੈਂਟ ਇੰਪਲਾਈ ਹੈ ਤੇ ਨਾ ਹੀ ਉਹ ਫਰੰਟ ਤੇ ਆਏ ਹੈ। ਗਲੀਆਂ ਦੇ ਵਿੱਚ ਹਰੇਕ ਨੇ ਆਪਣੇ ਗੁਆਂਢੀ ਨੂੰ ਪਾਲਿਆ ਹੈ, ਗਲੀਆਂ ਦੇ ਵਿੱਚ ਮੱਲਿਆਂ ਦੇ ਵਿੱਚ ਉਹਨਾਂ ਨੇ ਪੂਰੀ ਕੇਅਰ ਕੀਤੀ ਹੈ। ਇਸ ਕਰਕੇ ਤੁਹਾਡੀ ਇਹ ਜਿਹੜੀ ਸੁਜੈਸ਼ਨ ਹੈ ਇਹ ਅਸੀਂ ਉੱਤੇ ਲੈ ਜਾਵਾਂਗੇ। ਉਹਨਾਂ ਨੂੰ ਅਸੀਂ ਦਿਲੋਂ ਸੈਲੂਟ ਕਰਦੇ ਹਾਂ। ਉਹ ਬਿਲਕੁਲ ਉਹਨਾਂ ਨੂੰ ਉਹ ਸਨਮਾਨ ਮਿਲਣਾ ਚਾਹੀਦਾ ਹੈ ਜਿਹੜਾ ਇੱਕ ਬਾਰਡਰ ਦੇ ਉੱਤੇ ਫੌਜ ਨੂੰ ਮਿਲਦਾ ਹੈ। ਜੀ ਰਮਾਣਾ ਸਾਹਿਬ ਕੀ ਕਹਿਣਾ ਚਾਹੋਗੇ ਇਸ ਤੇ? ਹਾਂਜੀ ਗੱਲਾਂ ਮੈਂ ਪ੍ਰਧਾਨ ਜੀ ਦੀਆਂ ਵਿੱਚੋਂ ਜਿਹੜੀਆਂ ਇਹਨਾਂ ਨੇ ਸਵਾਲ ਚੁੱਕੇ, ਇੱਕ ਤਾਂ ਇਹਨਾਂ ਨੇ ਸਵਾਲ ਚੁੱਕਿਆ ਕਿ ਦਾਲ ਜਿਹੜੀ ਸੀ ਉਹ ਖਰਾਬ ਸੀ, ਇਸ ਕਰਕੇ ਉਹ ਦਾਲ ਨੂੰ ਸਾਨੂੰ ਵੰਡਣ 'ਚ ਦੇਰੀ ਆ ਗਈ। ਮੈਂ ਐਜ਼ ਮੈਟਰ ਆਫ ਰਿਕਾਰਡ ਫੇਰ ਰਮਾਣਾ ਸਾਹਿਬ ਬੇਨਤੀ ਹੈ ਸ਼ਾਰਟ 'ਚ ਰੱਖਿਓ, ਸਾਡੇ ਕੋਲੇ ਸਮਾਂ ਥੋੜਾ ਘੱਟ ਹੈ। ਜੀ ਦੋ ਜਵਾਬ ਦੇਵਾਂਗਾ ਇਹਨਾਂ ਜੀ ਕੰਟੀਨਿਊ ਕਰੋ ਜੀ। ਆਪ ਚਿੱਠੀ ਲਿਖ ਕੇ ਗਵਰਨਮੈਂਟ ਆਫ ਇੰਡੀਆ ਨੂੰ ਭੇਜੀ ਹੈ ਕਿ 10,800 ਟਨ ਚੋਂ 45 ਟਨ ਜਿਹੜੀ ਦਾਲ ਸੀ ਉਹ ਖਰਾਬ ਨਿਕਲੀ। that is not even 0.5% of the total ਦਾਲ। ਸੋ ਬਾਕੀ ਤਾਂ ਵੰਡ ਦਿਓ ਜਿਹੜੀ 5,000 ਰੱਖੀ ਬੈਠੇ ਹੋ। ਦੂਜੀ ਗੱਲ ਇਹਨਾਂ ਨੇ ਕੀਤੀ ਕਿ ਜਿਹੜੀ ਰਾਸ਼ਨ ਵੰਡ ਹੈ ਕਿ ਜਿੱਥੇ ਸਰਕਾਰ ਤੋਂ ਨਹੀਂ ਪਹੁੰਚਿਆ ਜਾ ਸਕਿਆ, ਅਸੀਂ ਕੋਸ਼ਿਸ਼ ਕਰਕੇ ਐਜ਼ ਪ੍ਰਾਈਵੇਟ ਸਿਟੀਜ਼ਨਸ ਵੀ ਅਸੀਂ ਹਿੰਮਤ ਕੀਤੀ ਤੇ ਪਹੁੰਚਾਈ। ਮੈਂ ਤਾਂ ਇਸ ਗੱਲ ਦੀ ਸ਼ਲਾਘਾ ਕਰਦਾ। ਮੈਂ ਤਾਂ ਇਹ ਕਹਿ ਰਿਹਾ ਪੰਜਾਬ ਸਰਵਾਈਵ ਵੀ ਤਾਂ ਕਰ ਗਿਆ ਕਿਉਂਕਿ ਉਹ ਸਪਿਰਿਟ ਹੈ ਇਹ ਪੰਜਾਬੀਆਂ 'ਚ।
ਇਹ ਪੰਜਾਬੀਆਂ ਦੀ ਸੇਵਾ ਭਾਵਨਾ ਹੈ। ਜੇ ਲੋਕ NGOs, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਹੋਰ ਸੰਸਥਾਵਾਂ ਜਿਹੜੀਆਂ ਉਹ ਇਸ ਲੜਾਈ ਦੇ ਵਿੱਚ ਨਾ ਇੰਨੀ ਮਦਦ ਕਰਦੀਆਂ, ਸ਼ਾਇਦ ਅਨਰੈਸਟ ਦੀ ਸਥਿਤੀ ਆ ਜਾਂਦੀ। ਦੂਜੀ ਗੱਲ ਇਹਨਾਂ ਨੇ ਜ਼ਿਕਰ ਕੀਤਾ, ਇੱਕ ਤਾਂ ਦਾਲ ਦਾ ਕੀਤਾ ਸੀ ਇਹਨਾਂ ਨੇ, ਸੈਕੰਡ ਤੁਸੀਂ ਗੱਲ ਕੀਤੀ ਸੀ ਕਿ ਜਿਹੜੇ ਕੱਚੇ ਮੁਲਾਜ਼ਮ ਹੈ ਉਹਨਾਂ ਨੂੰ ਪੱਕੇ ਕਰਨ ਦੀ ਗੱਲ ਆਈ। ਇਹਨਾਂ ਨੇ ਕਿਹਾ ਕਿ ਮਨਪ੍ਰੀਤ ਸਿੰਘ ਬਾਦਲ ਨੇ ਪਹਿਲੀ ਵਾਰੀ ਹੋਇਆ ਹੋਣਾ ਕਿ ਸਲੂਟ ਕੀਤਾ ਉਹਨਾਂ ਨੂੰ। ਮੈਂ ਪ੍ਰਧਾਨ ਜੀ ਨੂੰ ਇੱਕ ਗੱਲ ਪੁੱਛਣੀ ਚਾਹੁੰਦਾ, ਠੀਕ ਹੈ ਚਲੋ ਤੁਹਾਡੇ ਲੀਡਰ ਹੈ, ਤੁਹਾਡੀ ਪਾਰਟੀ ਹੈ, ਤੁਸੀਂ ਗੱਲ ਕਹਿ ਨਹੀਂ ਸਕਦੇ ਕਿ ਇਕੱਲੇ ਸਲੂਟਾਂ ਨਾਲ ਢਿੱਡ ਨਹੀਂ ਭਰਦੇ। ਤਨਖਾਹ ਤਾਂ ਮਿਲੇ 9000 ਰੁਪਇਆ ਤੇ ਮੈਂ 4 ਵਾਰੀ ਜਾ ਕੇ ਉਹਦੇ ਘਰੇ ਸਲੂਟ ਮਾਰਿਆ ਵਾਂ, ਉਹਦੇ ਨਾਲ ਉਹਦੇ ਬੱਚਿਆਂ ਦਾ ਢਿੱਡ ਥੋੜੀ ਭਰ ਜੂਗਾ। ਇੱਕ ਬੜਾ ਵੱਡਾ ਮਸਲਾ ਆਇਆ ਸੀ ਜੀ, ਮੈਂ ਤੁਹਾਡੇ ਚੈਨਲ ਰਾਹੀਂ ਦੱਸਣਾ ਚਾਹੁੰਦਾ, ਜਿੰਨੇ ਮੈਡੀਕਲ ਇੰਟਰਨ ਸੀ, ਡਾਕਟਰ ਜਿਹੜੇ MBBS ਦੀ ਖਤਮ ਕਰਕੇ ਪੜ੍ਹਾਈ, ਉਹਨਾਂ ਨੇ ਸਾਰੇ ਫਰੰਟ ਲਾਈਨ ਤੇ ਹਸਪਤਾਲਾਂ ਦੇ ਵਿੱਚ ਕੋਵਿਡ ਵਾਲਿਆਂ ਦੀ ਧਿਆਨ ਰੱਖ ਰਹੇ ਸੀ, ਬੱਚੇ ਜਿਹੜੇ, ਉਹਨਾਂ ਦੀ ਪੰਜਾਬ ਦਾ ਉਹਨਾਂ ਨੇ ਡਾਟਾ ਰਿਲੀਜ਼ ਕੀਤਾ, the highest MBBS fees and the lowest ਮੈਡੀਕਲ ਸਟਾਈਪੈਂਡ ਜਿਹੜਾ ਉਹਨਾਂ ਨੂੰ 9000 ਮਿਲਦਾ ਸੀ। ਅਸੀਂ ਉਹਦੀ ਵੀ ਲੜਾਈ ਲੜੀ ਤੇ ਅੱਜ ਇੱਕ ਬੜਾ ਦੁਖਦਾਈ ਫੈਸਲਾ ਸਰਕਾਰ ਨੇ ਕੱਲ ਕੈਬਨਿਟ 'ਚ ਕੀਤਾ ਕਿ MBBS ਵਾਲਿਆਂ ਦੀ ਫੀਸ ਹੋਰ ਵੀ ਵਧਾਤੀ। ਤੁਸੀਂ ਰਿਲੀਫ ਦੇ ਰਹੇ ਆ ਇਹ ਸ਼ਰਾਬ ਵਾਲਿਆਂ ਨੂੰ, ਰਿਲੀਫ ਦੇ ਰਹੇ ਆ ਮਾਈਨਿੰਗ ਵਾਲਿਆਂ ਨੂੰ, ਤੇ ਟੈਕਸ ਕਰ ਰਹੇ ਆ ਆਮ ਜਨਤਾ ਨੂੰ। ਅੱਜ ਅਖਬਾਰ 'ਚ ਇਹ ਵੀ ਲੱਗਿਆ ਕਿ ਪਾਵਰ ਸਬਸਿਡੀ ਹੈ ਜਿਹੜੀ ਫਾਰਮਰ ਦੀ, ਉਹ ਵੀ ਖਤਮ ਕੀਤੀ ਜਾ ਰਹੀ ਹੈ। ਇਹ ਐਂਟੀ ਪੀਪਲ ਸਟੈਪਸ ਤੁਸੀਂ ਲੋਕਾਂ ਨੂੰ ਕਿੱਥੋਂ ਤੱਕ ਧੱਕੀ ਜਾਓਗੇ। ਇੱਕ ਬੜਾ ਵੱਡਾ ਸਕੈਮ ਪੰਜਾਬ 'ਚ ਆਇਆ, ਤੁਸੀਂ ਵੀ ਪੜ੍ਹਿਆ ਹੋਣਾ ਤੇ ਪ੍ਰਧਾਨ ਜੀ ਨੇ ਵੀ ਦੇਖਿਆ ਹੋਣਾ ਕਿ ਕੈਬਨਿਟ 'ਚ ਰੌਲਾ ਪਿਆ ਸੀ ਕਿ ਰੈਵਨਿਊ 3 ਸਾਲਾਂ 'ਚ ਪੰਜਾਬ ਦੇ ਵਿੱਚ ਹਜ਼ਾਰਾਂ ਕਰੋੜ ਰੁਪਈਆ ਜਿਹੜਾ ਐਕਸਾਈਜ਼ ਦਾ ਰੈਵਨਿਊ ਆਉਂਦਾ ਸੀ ਉਹ ਘਟ ਗਿਆ। ਇਹਨਾਂ ਦੇ ਮੰਤਰੀਆਂ ਨੇ, ਇਹਨਾਂ ਦੇ MLA ਨੇ ਰੌਲਾ ਪਾਇਆ ਸੀ ਤੇ ਅੱਜ ਚੁੱਪ। ਰਿਸਪੌਂਸਿਬਿਲਟੀ ਕਿਹਦੀ ਵਿੱਚ ਹੋ ਰਹੀ ਹੈ ਉਸ ਗੱਲ ਤੇ? ਕਿਸੇ ਦੀ ਨਹੀਂ। ਆਪਦੇ ਕਾਲੇ ਮਾਲੇ ਵਿੱਚ ਕੈਬਨਿਟ 'ਚ ਆਪਦੀਆਂ ਈਗੋ ਸੈਟ। ਰਮਣਾ ਸਾਹਿਬ ਇੱਥੇ ਤੁਹਾਨੂੰ ਰੋਕਣਾ ਚਾਹੂੰਗਾ, ਇੱਕ ਸਵਾਲ ਤੁਹਾਡੇ ਲਈ ਆ ਮੈਂ ਕਰ ਰਿਹਾ ਕਿ 2016 ਦੇ ਵਿੱਚ ਸਰਕਾਰ, ਅਕਾਲੀ ਦਲ ਦੀ ਸਰਕਾਰ ਜਦੋਂ ਜਾਂਦੀ ਆ, ਉਸ ਤੋਂ ਪਹਿਲਾਂ ਤੁਹਾਡੀ ਸਰਕਾਰ ਸੀ, ਤੁਹਾਡੀ ਸਰਕਾਰ ਵੇਲੇ ਵੀ ਜਿਹੜੇ ਮੁਲਾਜ਼ਮ ਹੈ ਪੂਰੀ ਤਰ੍ਹਾਂ ਨਾਲ ਕੱਚੇ ਸੀ। ਉਦੋਂ ਸਰਕਾਰ ਨੂੰ ਪੂਰੀ ਤਰ੍ਹਾਂ ਨਾਲ ਇਸ ਬਾਰੇ ਪਤਾ ਸੀ ਕਿ ਸਾਡੇ ਜਿਹੜੇ ਕਾਰਜਕਾਲ ਦੇ ਦੌਰਾਨ ਇੰਨੇ ਮੁਲਾਜ਼ਮ ਅਸੀਂ ਕੱਚੇ ਭਰਤੀ ਕੀਤੇ ਆ, ਤੇ ਉਦੋਂ ਜਾਣ ਵੇਲੇ ਜਿਹੜਾ ਸਰਕਾਰ ਵੱਲੋਂ ਇੱਕ ਐਕਟ ਬਣਾਇਆ ਗਿਆ, ਤੇ ਉਹ ਐਕਟ ਹੈ ਜਿਹੜਾ ਇੱਕ ਸਿਰਫ ਤੇ ਸਿਰਫ ਉਹ ਇੱਕ ਐਕਟ ਦੇ ਰੂਪ ਦੇ ਵਿੱਚ ਹੀ ਰਹਿ ਗਿਆ। ਉਹਦੇ ਹਾਲੇ ਤੱਕ ਉਹਦੇ ਤੇ ਕੋਈ ਇੰਪਲੀਮੈਂਟੇਸ਼ਨ ਨਹੀਂ ਹੋਈ। ਕੀ ਤੁਹਾਡੀ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਬਣਦੀ ਸੀ ਕਿ ਉਹਨਾਂ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਂਦਾ? ਜੀ, ਦੋ ਗੱਲਾਂ 'ਚ ਇਹਦਾ ਜਵਾਬ ਦੇਵਾਂਗਾ। ਇੱਕ ਤਾਂ ਡਾਇਰੈਕਟ ਰਿਕਰੂਟਮੈਂਟ ਗਵਰਨਮੈਂਟ ਦੀਆਂ ਜੌਬਸ ਦੇ ਵਿੱਚ ਸਭ ਤੋਂ ਵੱਡੀ ਰਿਕਰੂਟਮੈਂਟ ਹਿਸਟਰੀ 'ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੌਰਾਨ ਹੋਈ ਹੈ। 2 ਲੱਖ ਤੋਂ ਉੱਪਰ ਬੰਦਾ ਭਰਤੀ ਕੀਤਾ ਸੀ। ਐਂਡ ਮੈਟਰ ਆਫ ਰਿਕਾਰਡ ਹੈ ਕਿ ਇੱਕ ਸਿੰਗਲ ਕੇਸ ਵੀ ਹਾਈ ਕੋਰਟ 'ਚ ਨਹੀਂ ਗਿਆ, ਬਿਕੋਜ਼ ਇਟ ਵਾਸ ਟੋਟਲੀ ਟਰਾਂਸਪੇਰੈਂਟ ਐਂਡ ਮੈਰਿਟ ਬੇਸਡ। ਸੈਕਿੰਡ ਜਿਹੜੀ ਤੁਸੀਂ ਗੱਲ ਕੀਤੀ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ, ਆਈ ਥਿੰਕ ਮੈਨੂੰ ਐਗਜ਼ੈਕਟ ਫਿਗਰ ਯਾਦ ਨਹੀਂ, ਸ਼ਾਇਦ ਪਤਾ ਨਹੀਂ 27000 ਸੀ ਕਿ 37000 ਸੀ ਕਿ 40000। 27000 ਮੁਲਾਜ਼ਮ ਹੈ ਜੀ ਪੰਜਾਬ ਦੇ ਵਿੱਚ। ਮੈਂ ਦੱਸਦਾ 27000 ਮੁਲਾਜ਼ਮ ਪੰਜਾਬ ਦੇ ਵਿੱਚ ਕੱਚਾ ਜੀ। 27000 ਮੁਲਾਜ਼ਮ ਦੀ ਸਪੈਸ਼ਲ ਵਿਧਾਨ ਸਭਾ ਸੈਸ਼ਨ ਸੱਦ ਕੇ 1 ਦਿਨ ਦਾ ਸੈਸ਼ਨ ਬੁਲਾਇਆ ਸੀ ਤੇ ਪਾਸ ਕੀਤਾ ਸੀ ਉਹਦੇ ਵਿੱਚ ਐਕਟ ਕਿ ਇਹ ਮੁਲਾਜ਼ਮ ਪੱਕੇ ਕੀਤੇ ਜਾਂਦੇ। ਅਸੀਂ ਤਾਂ ਪੱਕੇ ਕਰਕੇ ਸਰਕਾਰ ਚਲੀ ਗਈ। ਉਹਦਾ ਸਿਰਫ ਇੱਕ ਫਾਰਮਲ ਨੋਟੀਫਿਕੇਸ਼ਨ ਹੋਣਾ ਜੀ। ਇਟ ਇਜ਼ ਜਸਟ ਅ 5 ਮਿੰਟਸ ਜੌਬ। ਇੱਕ ਨੋਟੀਫਿਕੇਸ਼ਨ, ਵਿਧਾਨ ਸਭਾ ਦੀ ਐਕਟ ਨੂੰ ਨਹੀਂ ਮੰਨਣ ਨੂੰ ਤਿਆਰ। ਜੀ ਰਮਣਾ ਸਾਹਿਬ, ਇੱਥੇ ਸਵਾਲ ਇਹ ਖੜਾ ਹੁੰਦਾ ਹੈ ਕਿ ਸਰਕਾਰ ਦੇ ਜਾਣ ਵੇਲੇ ਜਦੋਂ ਜਮਾਂ ਸਰਕਾਰ, ਸਾਨੂੰ ਪਤਾ ਵੀ ਹੁਣ ਜਿਹੜਾ ਸਰਕਾਰ ਦਾ ਕਾਰਜਕਾਲ ਹੈ ਪੂਰਾ ਹੋ ਚੁੱਕਿਆ, ਉਸ ਸਮੇਂ ਇਹ ਐਕਟ ਬਣਾਇਆ ਜਾਂਦਾ ਹੈ। ਕੀ ਅਕਾਲੀ ਦਲ ਦੀ ਜਿਹੜੀ ਸਰਕਾਰ ਸੀ ਉਸ ਤੋਂ ਪਹਿਲਾਂ ਇਸ ਮਸਲੇ ਬਾਰੇ ਸੁਹਿਰਦਤਾ ਹੈ ਨਹੀਂ ਸੀ ਉਹਦੀ? ਜੀ, ਉਹਦਾ ਵੀ ਇਹ ਕਾਰਨ ਇਹ ਸੀ ਕਿ ਕੋਈ ਵੀ ਕੰਟਰੈਕਚੁਅਲ ਮੁਲਾਜ਼ਮ ਪੱਕਾ ਕਰਨ ਵਾਸਤੇ ਘੱਟ ਤੋਂ ਘੱਟ ਉਹਦੀ 3 ਸਾਲ ਦੀ ਕੰਟਰੈਕਚੁਅਲ ਸਰਵਿਸ ਹੋਣੀ ਚਾਹੀਦੀ। ਸੋ ਜਦੋਂ ਉਹ ਬੰਦਿਆਂ ਦੀ ਕੰਟਰੈਕਚੁਅਲ ਸਰਵਿਸ ਪੂਰੀ ਹੋਣੀ ਸੀ, ਐਕਟ ਉਦੋਂ ਹੀ ਆਉਣਾ ਸੀ ਨਾ ਜੀ। ਸੋ ਚਲੋ ਤੁਹਾਡੇ ਕਹਿਣ ਮੁਤਾਬਕ ਜੇ ਅਸੀਂ ਲੇਟ ਵੀ ਕੀਤਾ, ਦੇਰ ਆਏ ਦੁਰਸਤ ਆਏ, ਕਰਕੇ ਤਾਂ ਗਏ, ਉਹਨੂੰ ਨੋਟੀਫਾਈ ਕਰ ਦੇਣ। ਵਾਟ ਇਜ਼ ਸਟਾਪਿੰਗ them? ਇੱਕ ਫਾਰਮਲ ਨੋਟੀਫਿਕੇਸ਼ਨ ਕਰਨਾ, ਕੁਝ ਕਰਨਾ ਵੀ ਨਹੀਂ, ਉਹਨਾਂ ਦੇ ਸਾਰਾ ਕੁਝ ਤਾਂ ਹੋਇਆ ਪਿਆ। ਜੀ ਅਰੁਣ ਜੀ, ਜਵਾਬ ਲੈਣਾ ਚਾਹੂੰਗਾ, ਸਿਰਫ ਸ਼ਾਰਟ ਦੇ ਵਿੱਚ ਜਵਾਬ ਦਿਓ, ਉਸ ਤੋਂ ਬਾਅਦ ਸਮਾਪਤੀ ਕਰਾਂਗੇ। ਜੀ ਭਾਜੀ ਇੱਕ ਗੱਲ ਦੱਸੋ, ਤੁਸੀਂ ਸਾਨੂੰ ਦੇਖੋ, ਤੁਹਾਨੂੰ ਵੀ ਸਾਰੀ ਅਸਲ ਵਿੱਚ ਗੱਲ ਪਤਾ ਤੇ ਇਹਨਾਂ ਨੂੰ ਵੀ ਪਤਾ ਹੈ ਜੀ। ਜਦੋਂ ਜਾਣ ਵਕਤ ਮੈਂ ਤੁਹਾਨੂੰ ਦੱਸੀ ਨਾ ਵੀ 1 ਦਿਨ ਪਹਿਲੇ ਇਹ 31000 ਕਰੋੜ ਰੁਪਇਆ ਪੰਜਾਬ ਸਰਕਾਰ ਦੇ ਖਾਤੇ 'ਚ ਪਵਾ ਗਏ। ਐਕਸਪਲੇਨ ਕਰਤਾ, ਉਹ ਨਵਾਂ ਕਰਜ਼ਾ ਨਹੀਂ ਹੈ। ਉਹ ਪਲੀਜ਼ ਇੱਕ ਵਾਰੀ ਤੁਹਾਡੀ ਨੌਲੇਜ ਵਾਸਤੇ ਮੈਂ ਜੀ ਆਪਾਂ ਮੁਲਾਜ਼ਮਾਂ ਤੇ ਗੱਲ ਕਰੀਏ ਜੀ। ਆਪਾਂ ਮੁਲਾਜ਼ਮਾਂ ਤੇ ਅਰੁਣ ਜੀ ਮੁਲਾਜ਼ਮਾਂ ਤੇ ਗੱਲ ਕਰੀਏ ਜੀ। ਮੁਲਾਜ਼ਮਾਂ ਦੀ ਗੱਲ ਸੁਣੋ ਭਾਜੀ, ਵੀ ਇਸ ਗੱਲ ਬਾਰੇ ਜਿਹੜੇ ਇਹਨਾਂ ਨੇ 27000 ਦੀ ਨੋਟੀਫਿਕੇਸ਼ਨ ਕੀਤੀ ਹੈ ਉਹਦੇ ਬਾਰੇ ਮੈਂ ਅੱਜ ਗੱਲ ਕਰਕੇ
ਫਿਰ ਮੈਂ ਤੁਹਾਨੂੰ ਭਾਵੇਂ ਫੋਨ ਤੇ ਦੱਸਾਂ ਜਿਵੇਂ ਵੀ ਹੈ। ਪਰ ਇਹ ਰਵਾਣਾ ਸਾਹਿਬ ਦੀ ਜੇ ਇਹ ਗੱਲ ਹੈਗੀ ਹੈ ਵੀ ਆਪਾਂ ਉਹਨਾਂ ਨੂੰ ਪੱਕੇ ਕਰ ਸਕਦੇ ਹਾਂ ਤੇ ਜ਼ਰੂਰ ਹੋਣਗੇ ਸਰ, ਉਹ ਜ਼ਰੂਰ ਹੋਣਗੇ। ਪੰਜਾਬ ਸਰਕਾਰ ਨੂੰ ਅਸੀਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ, ਕਿਉਂਕਿ ਮੈਂ ਕਾਂਗਰਸ ਕਮੇਟੀ ਦਾ ਮੈਂਬਰ ਆ, ਸਰਕਾਰ ਦਾ ਮੈਂ ਪਾਰਟ ਨਹੀਂ ਹੈਗਾ ਸਰ, ਤੇ ਮੈਂ ਉਹਨਾਂ ਨੂੰ ਇਹਨਾਂ ਦੇ ਨਾਲ ਮਿਲ ਕੇ ਹੀ ਉਹਨਾਂ ਦੇ ਹੱਕਾਂ ਵਾਸਤੇ ਆਪਾਂ ਲੜਾਂਗੇ। ਦੂਜੀ ਗੱਲ ਸਰ, ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹਾਂਗਾ ਤੁਹਾਡੇ ਮਾਧਿਅਮ ਰਾਹੀਂ ਵੀ ਕੋਈ ਵੀ ਅੱਜ ਤੋਂ ਬਾਅਦ ਵੀ, ਕਿਉਂਕਿ ਹਾਲੀ ਇਹ ਮਸਲਾ ਖਤਮ ਨਹੀਂ ਹੋਇਆ ਕੋਵਿਡ ਦਾ, ਇਹ ਚੱਲਣਾ ਹੈ। ਇਹਦੇ ਵਿੱਚ ਆਪਾਂ ਨੂੰ ਸਿਰ ਧੜ ਦੀ ਬਾਜੀ ਲਾਉਣੀ ਪੈਣੀ ਹੈ, ਸਾਰੀਆਂ ਜਥੇਬੰਦੀਆਂ ਨੂੰ, ਸਾਰੀਆਂ ਪਾਰਟੀਆਂ ਨੂੰ, ਵਿਰੋਧੀ ਪਾਰਟੀਆਂ ਨੂੰ। ਮੈਂ ਫਿਰ ਅੱਗੇ ਬੇਨਤੀ ਕਰਾਂਗਾ ਕਿ ਆਪਾਂ ਮਿਲ ਕੇ ਇਹ ਜਿਹੜਾ ਵੈਸ਼ਵਿਕ ਸੰਕਟ ਹੈ ਇਹਨੂੰ ਆਪਾਂ ਦੂਰ ਕਰਨਾ ਹੈ। ਤੇ ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰੂੰਗਾ ਤੁਹਾਡੇ ਮਾਧਿਅਮ ਰਾਹੀਂ ਵੀ ਇਹ ਸਾਡੇ ਪੰਜਾਬ ਨੂੰ, ਸਾਡੇ ਭਾਰਤ ਨੂੰ, ਸਾਰੀ ਦੁਨੀਆ ਨੂੰ ਚੜ੍ਹਦੀ ਕਲਾ ਚ ਰੱਖੀ। ਧੰਨਵਾਦ, ਥੈਂਕ ਯੂ ਜੀ। ਰਮਾਣਾ ਸਾਹਿਬ ਤੁਸੀਂ ਕਹਿਣਾ ਚਾਹੋਗੇ ਕੁਝ, ਇਸ ਤੋਂ ਬਾਅਦ ਅਸੀਂ ਸਮਾਪਤੀ ਵੱਲ ਜਾ ਰਹੇ ਹਾਂ ਜੀ। ਬਿਲਕੁਲ ਜੀ, ਮੈਂ ਤਾਂ ਜੋ ਪ੍ਰਧਾਨ ਜੀ ਨੇ ਗੱਲ ਕੀਤੀ, ਮੈਂ ਜਿਹੜੇ ਕੱਚੇ ਮੁਲਾਜ਼ਮਾਂ ਦੀ ਗੱਲ ਹੁਣ ਚੱਲ ਰਹੀ ਸੀ, ਇਟ ਇਜ਼ ਅ ਫੈਕਟ, ਇਹ ਚੈੱਕ ਕਰ ਲੈਣ। ਚਲੋ ਇਹਨਾਂ ਦੀ ਸਰਕਾਰ ਹੈ, ਕਰ ਦੇਣ ਤਾਂ ਹੁਣ ਵੀ ਕਰ ਦੇਣ, ਚੰਗੀ ਗੱਲ ਹੈ। ਪਰ ਅਖੀਰ ਦੇ ਵਿੱਚ ਚਲੋ ਮੈਂ ਸਾਰੇ ਤੱਥ ਸਾਹਮਣੇ ਰੱਖੇ। ਆਈ ਥਿੰਕ ਜਿਹੜੇ ਤੁਹਾਡੇ ਵਿਊਅਰਸ ਹੈ ਦੇ ਆਰ ਦ ਬੈਸਟ ਜੱਜਸ, ਉਹ ਜੱਜ ਕਰ ਸਕਣਗੇ। ਕਿਉਂਕਿ ਦੇਖੋ ਜ਼ਬਾਨੀ ਗੱਲ ਕੀਤੀ, ਇਹ ਵੀ ਕਹਿਣਗੇ, ਮੈਂ ਵੀ ਕਹੂੰਗਾ, ਆਪਦੀ ਪਾਰਟੀ ਦੀ ਗੱਲ ਕਰੂੰਗਾ, ਪਰ ਕਾਗਜ਼ ਕਦੇ ਝੂਠ ਨਹੀਂ ਬੋਲਦੇ। ਫਿਗਰਸ ਡੋਂਟ ਲਾਏ। ਮੈਂ ਸਾਰੇ ਫਿਗਰਸ ਰਿਕਾਰਡ ਤੇ ਪਲੇਸ ਕੀਤੇ ਆ। ਤੁਹਾਡੇ ਸਰੋਤੇ ਬੜੇ ਸਿਆਣੇ, ਬੜੇ ਸੂਝਵਾਨ ਹੈ, ਦੇ ਵਿਲ ਬੀ ਏਬਲ ਟੂ ਜੱਜ ਕਿ ਕੌਣ ਗੱਲ ਸਹੀ ਕਰ ਰਿਹਾ ਤੇ ਕਿਹਦੀ ਗੱਲ 'ਚ ਕਿਤੇ ਨਾ ਕਿਤੇ ਕੋਈ ਕਮੀ ਹੈ। ਬਟ ਅਖੀਰ 'ਚ ਮੈਂ ਸਾਰਿਆਂ ਨੂੰ ਇੱਕ ਵਾਰ ਫਿਰ ਇਸ ਗੱਲ ਦੀ ਆਸ ਕਰਦਾ ਕਿ ਘਰਾਂ ਦੇ ਵਿੱਚ ਖੈਰ ਸੁੱਖ ਹੋਣ। ਗੁਰੂ ਸਾਹਿਬ, ਅਸੀਂ ਬਾਬਾ ਫਰੀਦ ਦੀ ਧਰਤੀ ਤੇ ਬੈਠ ਕੇ ਮੈਂ ਇਹ ਗੱਲ ਕਰ ਰਿਹਾ ਕਿ ਗੁਰੂ ਸਾਹਿਬ ਮਿਹਰ ਭਰਿਆ ਹੱਥ ਰੱਖਣ ਸਾਰਿਆਂ ਤੇ। ਇਸ ਲੜਾਈ ਦੇ ਵਿੱਚ, ਇਹ ਮਾਨਵਤਾ ਦੀ ਲੜਾਈ ਹੈ। ਇਸ ਬਿਮਾਰੀ ਨੇ ਕੋਈ ਧਰਮ, ਕੋਈ ਦੇਸ਼, ਕੋਈ ਉਮਰ, ਕੋਈ ਰੰਗ ਨਹੀਂ ਛੱਡਿਆ। ਸੋ ਇਹਦੇ 'ਚ ਫਰਕ ਬਿਮਾਰੀ ਨੇ ਨਹੀਂ ਰੱਖਿਆ। ਆਪਾਂ ਨੂੰ ਵੀ ਮਾਨਵਤਾ 'ਚ ਕੋਈ ਫਰਕ ਨਹੀਂ ਰੱਖਣਾ ਚਾਹੀਦਾ। ਸਾਰਿਆਂ ਨੂੰ ਇਕੱਠਿਆਂ ਹੋ ਕੇ ਇਹ ਲੜਾਈ ਲੜਨੀ ਚਾਹੀਦੀ ਹੈ ਤੇ ਗੁਰੂ ਸਾਹਿਬ ਮਿਹਰ ਕਰਨ, ਬਖਸ਼ਿਸ਼ ਕਰਨ, ਸਾਰੇ ਆਪਾਂ ਇਸ ਲੜਾਈ ਤੇ ਫਤਿਹ ਹਾਸਲ ਕਰੀਏ। ਜੀ ਬਹੁਤ ਬਹੁਤ ਧੰਨਵਾਦ, ਤੁਸੀਂ ਦੋਨੋਂ ਸਾਡੇ ਨਾਲ ਸਾਨੂੰ ਸਮਾਂ ਦਿੱਤਾ। ਅਰੁਣ ਧਵਨ ਜੀ ਤੇ ਨਾਲ ਹੀ ਨਾਲ ਪਰਮਹੰਸ ਬੰਟੀ ਰਮਾਣਾ ਜੀ, ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਸਾਡੇ ਚੈਨਲ ਦੇ ਉੱਪਰ ਆਏ, ਸਾਡੇ ਆਪਣੇ ਵਿਚਾਰ ਆ ਜਿਹੜੇ ਸਾਡੇ ਦਰਸ਼ਕਾਂ ਦੇ ਸਾਹਮਣੇ ਰੱਖੇ। ਸੋ ਇਸੇ ਤਰ੍ਹਾਂ ਹੀ ਹੋਰ ਜਿਹੜੇ ਗੈਸਟ ਆ ਅਸੀਂ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੁੰਦੇ ਰਵਾਂਗੇ। ਸੋ ਹੁਣ ਦਿਓ ਮੈਨੂੰ ਇਜਾਜ਼ਤ, ਧੰਨਵਾਦ।